ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਅਹਿਮ ਤੇ ਵੱਡੀਆਂ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾ ਕਹੇ ਜਾ ਸਕਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਤੇ ਡਾਇਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੀ। ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਸੀਡੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵੇਕਰਸਫੀਲਡ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਤੁਸੀਂ ਲੈ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਹੈ ਸੈਂਟਾ ਨੇਲਾ ਦੀ, ਨੰਬਰ ਹੈ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ, ਨੰਬਰ ਹੈ ਜੀ ਇਹਨਾਂ ਦਾ 559 800 0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ 855 905 2575 ਤੇ ਸੰਪਰਕ ਕਰ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸਰੇਗਾ ਜੀ ਦੇ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ, ਸੰਗਰੂਰ ਚੋਣ ਨੂੰ ਲੈ ਕੇ ਜਿਹੜੀਆਂ ਵੋਟਾਂ ਪਈਆਂ ਨੇ ਮਿੰਟੂ ਜੀ, ਲੋਕਾਂ ਨੂੰ ਖਾਸੀ ਇਹਦੇ ਬਾਰੇ ਦਿਲਚਸਪੀ ਹੈ ਕਿ ਕੀ ਹੋਇਆ। ਦੱਸਦੇ ਵੋਟਿੰਗ ਦਾ ਕੰਮ ਪੂਰਾ ਹੋ ਗਿਆ। ਬਿਲਕੁਲ ਜੀ, ਵੋਟਿੰਗ ਦਾ ਕੰਮ ਪੂਰਾ ਹੋ ਗਿਆ, ਪਰ ਵੋਟਿੰਗ ਪੂਰੀ ਨਹੀਂ ਹੋਈ। ਜਾਨੀ ਵੋਟਾਂ ਪੈ ਗਈਆਂ ਜੀ 6 ਵਜੇ ਤੱਕ ਦਾ ਟਾਈਮ ਸੀ, ਪਰ ਵੋਟਾਂ ਪੂਰੀਆਂ ਨਹੀਂ ਪਈਆਂ। ਲਾਸਟ ਜਿਹੜੀ ਅਪਡੇਟ ਹੈ ਉਹ 48.58 ਵੋਟ ਪਰਸੈਂਟ ਜਿਹੜੀ ਪੋਲ ਹੋਈ ਆ ਉਹਦੀ ਹੈ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 50% ਤੋਂ ਵੀ ਥੱਲੇ ਵੋਟ ਪੋਲ ਹਾਲ ਦੀ ਘੜੀ ਹੈ। ਕਿਉਂਕਿ ਦੇਖੋ, ਇਹ ਜਿਹੜੇ ਆંકੜੇ ਹੁੰਦੇ ਨੇ ਨਾ, ਇਹ ਅਪਡੇਟ ਹੁੰਦੇ ਰਹਿੰਦੇ ਆ ਲੇਟ ਨਾਈਟ ਤੱਕ। ਹੋ ਸਕਦਾ ਹੈ ਕਿ ਜਿਹੜੀ ਲਾਸਟ ਅਪਡੇਸ਼ਨ ਹੋਵੇ ਇਹਦੇ ਵਿੱਚ 50 ਦੇ ਅੰਦਰ ਬਾਅਦ ਚਲੇ ਜਾਵੇ ਆંકੜਾ, ਪਰ ਬੇਹੱਦ ਘੱਟ ਆ। ਜਿੱਥੇ ਭਗਵੰਤ ਸਿੰਘ ਮਾਨ ਆਪ ਜ਼ੋਰ ਲਾ ਰਹੇ ਹੋਣ, ਜਿੱਥੇ ਉਹਨਾਂ ਦੀ ਜਿੱਤੀ ਹੋਈ ਸੀਟ ਹੋਵੇ 2 ਵਾਰ ਦੀ, ਔਰ ਹੁਣ ਉਹ ਚੀਫ ਮਿਨਿਸਟਰ ਬਣ ਕੇ ਜਿਤਾ ਰਹੇ ਹੋਣ, ਤਾਂ ਉੱਥੇ 50% ਵੋਟ ਤੱਕ ਘੱਟ ਜਾਣਾ ਇੱਕ ਬਹੁਤ ਵੱਡਾ ਖਦਸ਼ਾ ਹੈ, ਇੱਕ ਬਹੁਤ ਵੱਡਾ ਜਿੱਦਾਂ ਕਹ ਲਓ ਖਤਰਾ ਵੀ ਹੈ ਜੀ। ਖਤਰਾ ਕਿਉਂ, ਬਾਅਦ ਦੇ ਵਿੱਚ ਐਕਸਪਲੇਨ ਕਰ ਦਿੰਦਾ। ਖਦਸ਼ਾ ਕਿਉਂ ਹੈ? ਕਿਉਂਕਿ ਖੁਦ ਸੀਐਮ ਮਾਨ ਨੂੰ ਟਵੀਟ ਕਰਕੇ ਜਾਂ ਪੋਸਟ ਕਰਕੇ ਇਹ ਬੇਨਤੀ ਕਰਨੀ ਪਈ ਚੋਣ ਕਮਿਸ਼ਨ ਨੂੰ ਕਿ ਭਾਈ 1 ਘੰਟੇ ਦਾ ਸਮਾਂ ਵਧਾ ਦਿਓ, ਲੋਕ ਝੋਨਾ ਲਾ ਰਹੇ ਨੇ। ਬੰਦਾ ਪੁੱਛੇ ਕਿ ਯਾਰ ਤੁਸੀਂ ਇਹ ਚੀਜ਼ਾਂ ਜੇ ਕਰਨੀਆਂ ਸੀਗੀਆਂ ਤਾਂ ਪਹਿਲਾਂ ਕਰ ਦਿੰਦੇ। 6 ਮਹੀਨੇ ਦੇ ਵਿੱਚ ਜਿਮਨੀ ਚੋਣ ਕਰਵਾਉਣੀ ਹੁੰਦੀ ਹੈ, 3 ਮਹੀਨੇ 4 ਮਹੀਨੇ ਦਾ ਹਾਲੇ ਟਾਈਮ ਪਿਆ ਸੀਗਾ, ਕੋਈ ਆਖਰ ਨਹੀਂ ਸੀ ਆਉਣ ਲੱਗੀ। 10-15 ਦਿਨ ਦਾ ਇੱਧਰ ਉੱਧਰ ਹੋ ਜਾਂਦਾ ਹੁੰਦਾ, ਕੋਈ ਦਿੱਕਤ ਪਰੇਸ਼ਾਨੀ ਨਹੀਂ, ਜੇ ਇਸ ਚੀਜ਼ ਨੂੰ ਇਹ ਮੰਨਦੇ ਕਿ ਇੱਕ ਫੈਕਟਰ ਹੈ ਘੱਟ ਵੋਟ ਦਾ। ਦੂਜੀ ਚੀਜ਼ ਜਿਹੜੀ ਆ ਕਿ ਦੇਖੋ, ਗੱਲ ਹੁਣ ਕਈ ਕਿਸਮ ਦੀ ਹੁੰਦੀ ਹੈ, ਇੱਕ ਕਾਰਨ ਨਹੀਂ ਹੁੰਦਾ, ਕੋਈ ਇੱਕ ਵਜ੍ਹਾ ਨਹੀਂ ਹੁੰਦੀ, ਸਾਰੇ ਝੋਨਾ ਥੋੜੀ ਲਾ ਰਹੇ ਹੁੰਦੇ। ਠੀਕ ਆ, ਇਹ ਇੱਕ ਕਾਰਨ ਹੋ ਸਕਦਾ ਆ ਕਿ ਇਹਨਾਂ ਦਿਨਾਂ ਦੇ ਵਿੱਚ ਗਰੀਬ ਤਬਕਾ ਹੈ ਜਿਹੜਾ, ਉਹ ਜ਼ਿਆਦਾਤਰ ਕਮਾਈ ਚ ਰੁੱਝਿਆ ਹੁੰਦਾ ਕਿ ਰੋਜ਼ੀ ਜਿੰਨੀ ਵੀ ਵੱਧ ਕਮਾਈ ਜਾ ਸਕਦੀ ਹੈ ਕਮਾ ਲਓ। ਪਰ ਜੇ ਆਪਾਂ ਦੇਖੀਏ, ਜਿਹਨੇ ਵੋਟ ਪਾਉਣੀ ਹੈ ਸਵੇਰੇ ਆ ਕੇ ਪਾ ਸਕਦਾ ਹੈ, ਸ਼ਾਮੀ ਆ ਕੇ ਪਾ ਸਕਦਾ ਹੈ, ਟਾਈਮ ਕੱਢ ਸਕਦਾ ਹੈ। ਪਰ ਲੱਗਦਾ ਇਹ ਹੈ ਕਿ ਲੋਕਾਂ ਨਾਲ ਠੀਕ ਆ ਕਿ ਇਹ ਤਾਂ ਸਾਫ਼ ਹੈ ਕਿ ਕੰਮਕਾਰ ਦਾ ਕੋਈ ਇਸ਼ੂ ਹੈ, ਪਰੰਤੂ ਇੱਕ ਇਹ ਵੀ ਮੁੱਦਾ ਹੈ ਕਿ ਹੁਣ ਕਿਤੇ ਨਾ ਕਿਤੇ ਨਿਰਾਸ਼ਤਾ, ਜਿਵੇਂ ਅੱਗੇ ਇੱਕ ਜੋਸ਼ ਸੀ ਕਿ ਬਦਲ ਆਏਗਾ, ਪਰ ਇੱਕ ਥੋੜੀ ਜਿਹੀ ਹੁਣ ਉਹ ਜਿਹੜੀ ਜੋਸ਼ੀਲੀ ਭਾਵਨਾ ਹੈ ਨਾ, ਉਹ ਨਿਰਾਸ਼ਤਾ ਚ ਚੇਂਜ ਹੋ ਗਈ। ਇਹ ਵੀ ਇੱਕ ਵੋਟ ਘਟਣ ਦਾ ਕਾਰਨ ਹੋ ਸਕਦਾ ਹੈ, ਕਿਉਂਕਿ ਸੱਤਾਧਾਰੀਆਂ ਦੇ ਖਿਲਾਫ ਵੋਟ ਪਾਉਣ ਵਾਲਾ ਵੋਟਰ ਕਈ ਵਾਰ ਗੁਰੇਜ਼ ਕਰਦਾ ਹੈ। ਇਹ ਸਰਕਾਰ ਤੇ ਇਹਨਾਂ ਦੀ ਹੈ, ਪਰ ਉਹ ਖੁਸ਼ ਨਹੀਂ ਹੁੰਦਾ, ਖਫਾ ਹੁੰਦਾ ਹੈ ਉਹਦੇ ਨਾਲ, ਪਰ ਵੋਟ ਕਾਸਟ ਨਹੀਂ ਕਰਦਾ। ਇੱਕ ਚੀਜ਼ ਹੋਰ ਵੀ ਹੈ ਕਿ ਇੱਕ ਜਾਗਰੂਕ ਤਬਕਾ ਵੀ ਹੈ, ਜਿਹੜਾ ਮਤਲਬ ਕਿ ਪੜ੍ਹਿਆ ਲਿਖਿਆ ਜਿਹਨੂੰ ਕਹਿ ਲਈਏ, ਉਹਨੇ ਕਨਕਲੂਜਨ ਕੱਢ ਲਿਆ ਕਿ ਇਹਨਾਂ ਦਾ ਕੁਛ ਨਹੀਂ ਸੌਰਨਾ, ਇਹ ਤੇ ਬਸ ਇਸੇ ਹੀ ਘੜੇ ਦੇ ਢੱਕਣ ਹੈਗੇ ਆ, ਇਹਨਾਂ ਨੇ ਏਦਾਂ ਹੀ ਕਰਨਾ ਹੈ, ਛੱਡੋ ਖੜਾ, ਦਫਾ ਕਰੋ, ਕਿਹੜਾ ਲਾਈਨਾਂ ਚ ਲੱਗੇ, ਕਿਹੜਾ ਗੱਡੀ ਨੂੰ ਸੈਲਫ ਮਾਰੇ।
ਇੱਥੇ ਘਰ ਦੇ ਵਿੱਚ ਗੁਲਗੁਲੇ ਬਣਾਓ, ਪਕੌੜੇ ਬਣਾਓ, ਸੇਵੀਆਂ ਬਣਾਓ, ਖਾਓ, ਨਜ਼ਾਰੇ ਲਓ, ਕਾਰਟੂਨ ਦੇਖੋ, ਫਿਲਮਾਂ ਦੇਖੋ, ਨੈਟਫਲਿਕਸ ਦੇਖੋ, ਐਮਾਜ਼ਨ ਦੇਖੋ, ਜੋ ਮਰਜ਼ੀ ਦੇਖੋ, ਛੱਡੋ ਖੜਾ। ਇਹਨਾਂ ਨੇ ਕੁਝ ਵੀ ਸਵਾਰਨਾ ਨਹੀਂ। ਤਾਂ ਇਹ ਹੈ ਇੱਕ ਖਤਰਾ, ਜੀ ਇਹ ਹੈ ਇੱਕ ਖਤਰਾ, ਕਿਉਂਕਿ ਇਸ ਵਾਰੀ ਵੀ ਜੇ ਤੁਸੀਂ ਦੇਖੋ ਕਿ ਵਿਧਾਨ ਸਭਾ ਦਾ ਇਲੈਕਸ਼ਨ ਸੀਗਾ, ਤਾਂ ਸਾਡਾ ਜਿਹੜਾ ਵੋਟ ਪੋਲ ਵਾਲਾ ਫਿਗਰ ਸੀਗਾ ਕਿ ਜਿੰਨੀ ਸਾਡੀ ਵੋਟ ਪੋਲ ਹੋਈ ਆ, ਉਹ ਕੋਈ ਇੰਨਾ ਜ਼ਿਆਦਾ ਐਤਕੀ ਬਹੁਤ ਵੱਡਾ ਪੱਧਰ ਨਹੀਂ ਸ਼ੋ ਗਿਆ। ਸਮਾਂ ਦੀ ਥੋੜਾ ਪਿਛਲੀ ਵਾਰੀ ਨਾਲੋਂ ਘੱਟ ਸੀਗਾ, ਜੀ ਪਰ ਸਾਡਾ ਜਨਾਨੀਆਂ ਦਾ ਯਾਨੀ ਬੀਬੀਆਂ ਦਾ ਜ਼ਿਆਦਾ ਸੀਗਾ, ਜੀ 70% ਦੇ ਕਰੀਬ ਸੀਗਾ। ਤੇ ਇਹ ਦੇਖਣਾ ਹੋਵੇਗਾ ਕਾਫੀ ਇਹਦੇ ਵਿੱਚ। ਇਹ ਕੋਈ ਇੱਕ ਵਜ੍ਹਾ ਨਹੀਂ ਹੈ ਕਿ ਝੋਨਾ ਲਾਉਣ ਚੱਲ ਗਿਆ ਸਰ ਜੀ। ਤੇ ਜੇ ਇਹ ਬਹੁਤ ਵੱਡਾ ਫੈਕਟਰ ਸੀ ਇਸ ਮਾਮਲੇ ਦੇ ਵਿੱਚ, ਤੇ ਤੁਹਾਨੂੰ ਪਹਿਲਾਂ ਜਾਗਣਾ ਚਾਹੀਦਾ ਸੀ, ਸੋਚਣਾ ਚਾਹੀਦਾ ਸੀ। ਖੈਰ ਰੰਗ ਬਰੰਗੀ ਚੋਣ ਰਹੀ ਆ। ਚੋਣ ਤੋਂ ਇੱਕ ਰਾਤ ਪਹਿਲਾਂ ਸਿਮਰਨਜੀਤ ਸਿੰਘ ਮਾਨ ਦਾ ਪਰਚਾ ਵਾਇਰਲ ਹੋ ਜਾਂਦਾ ਕਿ ਉਹ ਬੈਠ ਗਏ ਨੇ। ਫਿਰ ਸਵੇਰ ਨੂੰ ਵੇਖਿਆ ਤੜਕੇ ਉੱਠ ਕੇ ਡੱਬਾ ਖੋਲ ਕੇ ਤੇ ਉਹਦੇ ਚ ਅਕਾਲੀਆਂ ਦਾ ਹੋਇਆ ਪਿਆ ਸੀਗਾ, ਅਕਾਲੀ ਬਹਿ ਗਏ ਨੇ। ਪਤਾ ਲੱਗਿਆ ਕਿ ਦੋਵਾਂ ਦਾ ਹੀ ਮਾਮਲਾ ਕਿਤੇ ਗੜਬੜਿਆ, ਕਿਉਂਕਿ ਦੋਵੇਂ ਬੱਚੇ ਉਹ ਫੇਕ ਬਣਾ ਕੇ ਉਹ ਵਾਇਰਲ ਕੀਤੇ ਗਏ ਸਨ ਜੀ। ਤਾਂ ਇਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਆ। ਰਹੀ ਦੂਜੀ ਗੱਲ, ਜਦੋਂ ਇਲੈਕਸ਼ਨ ਚੱਲ ਰਿਹਾ ਸੀਗਾ ਤਾਂ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਬਹੁਤ ਜ਼ਿਆਦਾ ਪਛੜ ਗਿਆ ਸੀਗਾ ਪੰਜਾਬ ਦੇ ਪਿੰਡਾਂ 'ਚ, ਉਹਦੇ ਬੂਥਾਂ ਤੇ ਰੌਣਕ ਨਜ਼ਰ ਆਈ ਹੈ। ਨੰਬਰ ਇੱਕ, ਭਾਜਪਾ ਮਾਲਵਾ ਦੇ ਵਿੱਚ ਕਈ ਪਿੰਡਾਂ 'ਚ ਤੰਬੂ ਗੱਡਣ 'ਚ ਕਾਮਯਾਬ ਜੀ। ਕੁਝ ਭਾਵੇਂ ਕੁਝ ਕੁ ਪਿੰਡ ਹੋਣ, ਕੇਵਲ ਢਿੱਲੋਂ ਕਰਕੇ ਕੁਝ ਕੁ ਪਿੰਡਾਂ 'ਚ ਉਹਨਾਂ ਨੇ ਆਪਣਾ ਤੰਬੂ ਗੱਡ ਲਿਆ, ਜਿਨ੍ਹਾਂ ਦੇ ਕੱਲ ਤੱਕ ਲੀੜੇ ਲਾਹੇ ਜਾ ਰਹੇ ਸੀਗੇ ਐਮਐਲਐਸ ਦੇ ਜੀ, ਉਹ ਤੰਬੂ ਗੱਡ ਰਹੇ ਨੇ ਮਾਲਵੇ ਦੇ ਵਿੱਚ। ਤੇ ਇਹ ਇੱਕ ਵੱਖਰੀ ਗੱਲ ਆ। ਕੁਝ ਪਿੰਡ ਐਸੇ ਵੀ ਆ ਜਿੱਥੇ ਮੈਂ ਇੱਕ ਦੋ ਪਿੰਡ ਤਾਂ ਪੜ੍ਹੇ ਵੀ ਆ ਮੈਂ ਕਿ ਉਹਨਾਂ 'ਚ ਕਿਸੇ ਦਾ ਵੀ ਬੂਥ ਨਹੀਂ ਲੱਗਿਆ। ਜੇ ਆਪਾਂ ਦੇਖੀਏ ਭਗਵੰਤ ਮਾਨ ਹੋਰਾਂ ਦੇ ਪਿੰਡ ਦੇ ਵਿੱਚ ਵੀ ਸੁੰਨ ਰਹੀ ਹੈ ਪੋਲਿੰਗ ਸਟੇਸ਼ਨ ਜੀ। ਇਹ ਬੜੀਆਂ ਅਜੀਬੋ-ਗਰੀਬ ਦੀਆਂ ਗੱਲਾਂ ਵੀ ਕੁਝ ਸਾਹਮਣੇ ਆ ਰਹੀਆਂ ਨੇ। ਸੋ ਦੂਜੀ ਗੱਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕਿ ਕਈ ਥਾਈਂ ਅਕਾਲੀਆਂ ਦਾ ਜਾਂ ਕਾਂਗਰਸੀਆਂ ਦਾ ਬੂਥ ਨਹੀਂ ਲੱਗਾ, ਜਦ ਕਿ ਅਕਾਲੀ ਦਲ ਅੰਮ੍ਰਿਤਸਰ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਜਾਂ ਭਾਜਪਾ ਦਾ ਹੋ ਸਕਦਾ ਕਿਤੇ ਉਹ ਵੀ ਲੱਗਾ ਹੋਵੇ। ਤਾਂ ਇਸ ਤਰ੍ਹਾਂ ਮਤਲਬ ਕਿ ਕੁਝ ਥਾਂ ਐਸੀਆਂ ਸੀਗੀਆਂ ਜਿੱਥੇ ਦੋ ਤਿੰਨ ਪਾਰਟੀਆਂ ਦੇ ਬੂਥ ਲੱਗੇ ਆ। ਤਾਂ ਕੁੱਲ ਮਿਲਾ ਕੇ ਇੰਨਾ ਜ਼ਿਆਦਾ ਇੰਟਰਸਟ ਨਹੀਂ, ਇੰਨਾ ਜ਼ਿਆਦੀ ਆਪਾਂ ਰੁਚੀ ਵਾਲੀ ਗੱਲ ਨਹੀਂ ਦੇਖੀ ਕਿ ਜਿਵੇਂ ਜ਼ਿਮਨੀ ਚੋਣ ਹੋਈ ਸੀ ਸਰਕਾਰ ਬਣਨ ਤੋਂ ਬਾਅਦ ਬੜਾ ਉਤਸ਼ਾਹ ਨਜ਼ਰ ਆਉਣਾ ਚਾਹੀਦਾ ਸੀਗਾ, ਬੜਾ ਇੱਕ ਕਹਿ ਲਓ ਕਿ ਠਾਠਾ ਮਾਰਦਾ ਜਜ਼ਬਾ ਸਾਨੂੰ ਨਜ਼ਰ ਆਉਣਾ ਚਾਹੀਦਾ ਸੀ। ਐਸਾ ਕੁਛ ਨਹੀਂ ਹੈ। ਸਾਰੀਆਂ ਧਿਰਾਂ ਵਾਸਤੇ ਹੀ ਨਿਰਾਸ਼ਤਾ ਹੈ ਕਿਤੇ ਨਾ ਕਿਤੇ, ਮੇਰੇ ਖਿਆਲ ਦੇ ਨਾਲ ਸੋਚਣ ਵਿਚਾਰਨ ਦਾ ਵਿਸ਼ਾ ਰਹੇਗਾ। ਖੈਰ ਆਮ ਆਦਮੀ ਪਾਰਟੀ ਕੋਲ ਹਾਲੇ ਵੀ ਮੇਰਾ ਮੰਨਣਾ ਹੈ ਕਿ ਘੱਟ ਵੋਟ ਤੇ ਵੀ ਥੋੜਾ ਬਹੁਤਾ ਐਡਵਾਂਟੇਜ ਹੈ, ਪਰ ਇਹ ਬਹੁਤ ਵੱਡਾ ਖਤਰੇ ਦਾ ਘੁੱਗੂ ਆ ਆਮ ਆਦਮੀ ਪਾਰਟੀ ਵਾਸਤੇ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀ ਵੋਟ ਪੋਲ ਹੋਣੀ, ਇਹ ਆਪਣੇ ਆਪ ਦੇ ਵਿੱਚ ਇੱਕ ਗੁੱਜਾ ਸੰਕੇਤ ਹੈ। ਹਾਂ, ਝੋਨੇ ਦਾ ਫੈਕਟਰ ਹੈ, ਜਿਵੇਂ ਆਪਾਂ ਕਹਿ ਰਹੇ ਹਾਂ, ਕੁਝ ਲੋਕ ਮਨ ਚਾਟ ਕਰਵਾ ਬੈਠੇ ਨੇ, ਉਹ ਇਹਦੇ ਤੋਂ ਬੇਮੁਖ ਹੋ ਗਏ ਨੇ ਰਾਜਨੀਤੀ ਤੋਂ। ਕੁਝ ਇਹ ਚੀਜ਼ਾਂ ਨੇ, ਕੁਝ ਗਰਮੀ ਵੀ ਅੱਜ ਜ਼ਿਆਦਾ ਸੀਗੀ, ਦਿਨ ਲੱਗਾ ਹੀਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਕਈ ਵੋਟਰ ਮੇਰੇ ਵਰਗੇ ਕਹਿੰਦੇ ਕਿ ਛੱਡੋ ਖੜਾ ਪੱਖੇ ਥੱਲੇ ਬੈਠੇ ਆ, ਜਿਹੜਾ ਉੱਥੇ ਲਾਈਨ 'ਚ ਲੱਗੇਗਾ। ਇਹ ਵੀ ਚੀਜ਼ ਸਾਰੀਆਂ ਵਜ੍ਹਾ ਆਪੋ ਆਪਣੀ ਜਗ੍ਹਾ ਤੇ ਸਟੈਂਡ ਕਰਦੀਆਂ ਨੇ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇਹ ਫੈਕਟਰ ਹੈ ਕਿ ਬਹੁਤ ਸਾਰੇ ਵੋਟਰ ਜਿਹੜੇ ਬੇਮੁਖ ਹੋ ਰਹੇ ਆ। ਸੈਕਿੰਡ ਚੀਜ਼ ਇਹ ਆ, ਇਹ ਝੋਨੇ ਦੀ ਰੁੱਤ ਸੀਗੀ। ਔਰ ਥਰਡ ਚੀਜ਼ ਆ ਕਿ ਕਿਤੇ ਨਾ ਕਿਤੇ ਸੱਤਾਧਾਰੀਆਂ ਦੇ ਨਾਲ ਵੋਟਰ ਜਿਹੜਾ ਹੈ ਪੂਰਨ ਤੌਰ ਤੇ ਸੰਤੁਸ਼ਟ ਹੋ ਕੇ ਉਹਨਾਂ ਦੇ ਹੱਕ 'ਚ ਭੁਗਤਦਾ ਨਜ਼ਰ ਨਹੀਂ ਆ ਰਿਹਾ। ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ, ਮੰਨਣੀਆਂ ਨਾ ਜੀ। ਮਿੰਟੂ ਜੀ, ਗੱਲ ਕਰੀਏ ਸਿੱਧੂ ਮੂਸੇਵਾਲਾ ਕਤਲकांड ਦੀ, ਤਾਂ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਪੁਲਿਸ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜੀ। ਚਲੋ ਸ਼ੁਕਰ ਹੋਇਆ, ਬੜੀ ਦੇਰ ਕਰਦੀ ਮਿਹਰਬਾਨ ਤੇ 29 ਤਰੀਕ ਤੋਂ ਬਾਅਦ ਅੱਜ ਚਲਦੇ 23 ਤਰੀਕ ਤੱਕ ਆ ਗਏ ਇੰਡੀਆ ਦੇ ਵਿੱਚ। ਹੋਰ ਕੁਝ 4 ਘੰਟਿਆਂ ਨੂੰ 24 ਹੋ ਜਾਏਗੀ, ਮਤਲਬ ਕਿ 25 ਦਿਨਾਂ ਬਾਅਦ ਇੱਕ ਪੀਸੀ ਹੁੰਦੀ ਹੈ। ਕਿਉਂਕਿ ਪਹਿਲੀ ਜਿਹੜੀ ਪੀਸੀ ਸੀਗੀ ਉਹ ਡੀਜੀ ਸਾਹਿਬ ਨੇ ਪਹਿਲੇ ਦਿਨ ਹੀ ਕਰ ਦਿੱਤੀ ਸੀ। ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਗੈਂਗਵਾਰ, ਜਿੱਦਾਂ ਮਤਲਬ ਕਿ ਕਹਿ ਲਓ ਕਿ ਗੈਂਗਸ ਦੀ ਆਪਣੀ ਰਾਈਵਲਰੀ ਹੈ, ਤਾਂ ਉਹਦਾ ਨਤੀਜਾ ਹੈ ਰਾਈਵਲਰੀ, ਉਹਨਾਂ ਨੇ ਕਹਿ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਫਾਈ ਵੀ ਦੇਣੀ ਪਈ ਸੀ ਕਿ ਮੇਰੇ ਗੱਲ ਦੇ ਮਾਇਨੇ ਗਲਤ ਨਿਕਲੇ ਨੇ, ਪਰ ਉਹ ਤਾਂ ਸਾਫ਼ ਸੀਗਾ। ਡੀਜੀ ਸਾਹਿਬ ਨੇ ਇਹ ਸਾਰਾ ਕੁਝ ਜਿਹੜਾ ਕਰਕੇ ਬੈਕਫੁੱਟ ਤੇ ਲੈ ਆਂਦਾ ਸੀਗਾ ਪੰਜਾਬ ਪੁਲਿਸ ਅਤੇ ਸਰਕਾਰ ਨੂੰ। ਉਸ ਤੋਂ ਬਾਅਦ ਫਿਰ ਪੀਸੀ ਕਰਨ ਤੋਂ ਇਹਨਾਂ ਨੇ ਗੁਰੇਜ਼ ਹੀ ਕੀਤਾ। ਅੱਜ ਪ੍ਰਮੋਦ ਬਾਲ ਹੋਰਾਂ ਨੇ ਕੀਤੀ। ਇੰਟਰਸਟਿੰਗ ਗੱਲ ਇਹ ਆ ਕਿ ਖੁਦ ਡੀਜੀ ਸਾਹਿਬ ਨਹੀਂ ਆਏ,
ਉਹ ਪੀਸੀ ਕਰਵਾ ਰਹੇ ਨੇ ਪ੍ਰਮੋਦ ਬਾਨ ਤੋਂ, ਜਿਹੜੇ ਕਿ ਐਂਟੀ ਗੈਂਗਸਟਰ ਜੋ ਟਾਸਕ ਫੋਰਸ ਹੈ ਉਹਦੇ ਮੁਖੀ ਨੇ ਇਸ ਟਾਈਮ, ਸ਼ਾਇਦ SIT ਦੇ। ਤਾਂ ਚਲੋ ਇਹਨਾਂ ਨੇ ਮੈਨੂੰ ਪੱਕਾ ਪਤਾ ਪ੍ਰਮੋਦ ਬਾਨ ਜਿਹੜੀ ਇਹਨਾਂ ਨੇ ਸਪੈਸ਼ਲ ਟਾਸਕ ਫੋਰਸ ਬਣਾਈ ਉਹਦੇ, ਜਾਂ SIT ਬਣਾਈ ਇਸ ਮਾਮਲੇ 'ਚ ਉਹਦੇ। ਪਰ ਪ੍ਰਮੋਦ ਬਾਨ ਬੜੇ ਕਹਿ ਲਓ ਕਿ ਕਿਸੇ ਸਮੇਂ ਯੰਗ ਅਫਸਰ ਹੁੰਦੇ ਸੀਗੇ, ਹੁਣ ਥੋੜੇ ਮੈਚਿਓਰ ਉਮਰ 'ਚ ਨੇ, ਅੱਛੇ ਅਫਸਰ, ਤੇਜ਼ ਤਰਾਰ ਅਫਸਰ ਸਮਝੇ ਜਾਂਦੇ। ਉਹਨਾਂ ਨੇ PC ਕੀਤੀ ਆ। ਉਹਨਾਂ ਨੇ ਜਿਹੜੀ PC ਕੀਤੀ ਆ ਉਹਦੇ ਵਿੱਚ ਦੇਖੋ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਤਕਰੀਬਨ ਉਹੀ ਕਹੀਆਂ ਜਿਹੜੀਆਂ ਦਿੱਲੀ ਪੁਲਿਸ ਨੇ ਕੱਲ ਕਹੀਆਂ ਸੀਗੀਆਂ। ਕਿਉਂਕਿ ਕੱਲ ਦਿੱਲੀ ਪੁਲਿਸ ਦੇ ਜਿਹੜੇ ਹੈਗੇ ਨੇ CP ਸਾਹਿਬ, ਪੰਜਾਬ ਤੋਂ ਇਹਨੇ ਧਾਲੀਵਾਲ, ਹਰਗੋਬਿੰਦ ਸਿੰਘ ਜੀ ਧਾਲੀਵਾਲ, ਉਹ PC ਕਰਕੇ ਗਏ ਸਨ। ਤਕਰੀਬਨ ਇਹਨਾਂ ਨੇ ਗੱਲਾਂ ਉਹੀ ਕਹੀਆਂ, ਪਰ ਕੰਟਰਾਡਿਕਸ਼ਨ ਕੁਛ ਹੈ ਜੀ। ਜਿੱਦਾਂ ਲਾ ਲਓ ਕਿ ਕੱਲ ਜਦੋਂ ਇਹ ਇੰਟਰਵਿਊ ਦੇ ਰਹੇ ਸਨ, ਹਰਗੋਬਿੰਦ ਸਿੰਘ ਧਾਲੀਵਾਲ ਜਦੋਂ ਬੋਲ ਕੇ ਗਏ ਸਨ, PC ਇਹਨਾਂ ਨੇ ਅੱਗੇ 2 ਵਾਰੀ ਕੀਤੀ ਹੋਈ ਹੈ ਇਸ ਮਾਮਲੇ 'ਚ। ਕੱਲ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੇ 2-3 ਇੰਟਰਵਿਊ ਦਿੱਤੀਆਂ ਵੱਡੇ ਚੈਨਲਾਂ, ਵੱਡੇ ਪੱਤਰਕਾਰਾਂ ਦੇ ਨਾਲ, ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਫੋਨ ਯੂਜ਼ ਨਹੀਂ ਸੀ ਕਰ ਰਿਹਾ, ਪਰ ਪੰਜਾਬ ਪੁਲਿਸ ਨੇ ਕਿਹਾ ਕਿ ਉਸਨੇ ਸਾਡੇ ਕੋਲ ਮੰਨਿਆ ਵਾ ਕਿ ਉਸ ਬੰਦੇ ਨੇ ਤਿਹਾੜ ਜੇਲ੍ਹ ਦੇ ਅੰਦਰ ਫੋਨ ਦਾ ਐਕਸੈਸ ਹਾਸਲ ਕਰ ਰੱਖਿਆ ਸੀ ਜੀ। ਕਹਾਣੀ ਪਲਟ ਜਾਂਦੀ ਹੈ। ਜਿਹੜੀ ਇੰਟਰੋਗੇਸ਼ਨ ਆ ਦੋਨਾਂ ਹੀ ਲਾ ਇਨਫੋਰਸਮੈਂਟ ਫੋਰਸਸ ਜਿਹੜੀਆਂ ਨੇ ਲੱਗੀਆਂ ਹੋਈਆਂ, ਉਹਨਾਂ ਦੀ ਜੁਦਾ ਹੋ ਗਈ ਹੈ। ਦੋਵਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਟਰੋਗੇਸ਼ਨ ਜਿਹੜੀ ਆ ਉਹ ਅੱਡ ਇਸ ਮਾਮਲੇ 'ਚ ਬਿਆਨ ਕਰ ਰਹੀ ਹੈ। ਕਿਉਂਕਿ ਮੇਰਾ ਵੀ ਬੜਾ ਵੱਡਾ ਸਵਾਲ ਸੀਗਾ ਇਹਦੇ ਨਾਲ ਕਿ ਦੇਖੋ ਜਿੱਦਾਂ ਹੁਣ CP ਸਾਹਿਬ ਕਹਿ ਰਹੇ ਸਨ ਕਿ ਉਹ ਫੋਨ ਯੂਜ਼ ਨਹੀਂ ਕੀਤਾ ਉਹਨੇ, ਮਤਲਬ ਕਿ ਫੋਨ ਯੂਜ਼ ਕਰਨ ਵਾਲੀ ਤੇ ਕਹਿੰਦੇ ਗੱਲ ਹੀ ਬੜੀ ਛੋਟੀ ਹੈ। ਤੇ ਮੈਂ ਕਿਹਾ ਜੱਜ ਨੂੰ ਜਾ ਕੇ ਕੀ ਦੱਸੋਗੇ? ਤੁਹਾਡੇ ਕੋਲ ਨਾ ਤੇ ਉਹ ਬੰਦਾ ਹੈ ਜੀ ਜਿਹਦੇ ਜ਼ਰੀਏ, ਮੰਨ ਲਓ ਪੰਜਾਬ ਪੁਲਿਸ ਵੀ ਇਹ ਗੱਲ ਕਹਿੰਦੀ ਸੀ ਕਿ ਜੇ ਮੰਨ ਲਓ ਫਰਜ਼ ਕਰੋ ਗੱਲ ਕਹਿੰਦੀ ਕਿ ਉਸ ਟਾਈਮ ਆਪਾਂ ਇੱਕ ਹਾਈਪੋਥੈਟੀਕਲ ਗੱਲ ਕਰਦੇ ਆ, ਜੇ ਮੰਨ ਲਓ ਪੰਜਾਬ ਪੁਲਿਸ ਵੀ ਉਸੇ ਥਿਊਰੀ ਤੇ ਕਹਿੰਦੀ ਜਾ ਕੇ ਕਿ ਹਾਂ ਇਹਦੇ ਕੋਲ ਜੀ ਫੋਨ ਨਹੀਂ ਸੀ ਪਰ ਕਰਵਾਇਆ ਨੇ, ਤਾਂ ਜੱਜ ਕਹੇਗਾ ਕਿ ਤੁਹਾਨੂੰ ਸੁਪਨਾ ਆ ਗਿਆ। ਕਿਉਂਕਿ ਕੋਰਟ ਦੇ ਵਿੱਚ ਜਾ ਕੇ ਤਾਂ ਕਿਸੇ ਵੀ ਦੋਸ਼ੀ ਨੇ ਮੁੱਕਰ ਜਾਣਾ ਹੁੰਦਾ ਨਾ ਕਿ ਭਾਈ ਮੈਂ ਜੋ ਕਨਫੈਸ਼ਨ ਦਿੱਤਾ ਉੱਤੇ ਡਾਂਗ ਦੇ ਜ਼ੋਰ ਤੇ ਲਿਆ। ਅੱਛਾ, ਫਿਰ ਜੇ ਤੁਸੀਂ ਕਹਾਣੀ ਸਥਾਪਿਤ ਕਰਨੀ ਹੈ ਕਿ ਮੇਨ ਸਾਜ਼ਿਸ਼ ਕਰਤਾ ਇਹ ਆ, ਸਾਜ਼ਿਸ਼ ਘਾੜਾ ਇਹ ਆ, ਤੇ ਫਿਰ ਕਿਵੇਂ ਕਹੋਗੇ? ਜੇ ਤੁਸੀਂ ਕਹਿ ਰਹੇ ਹੋ ਕਿ ਟੈਲੀਫੋਨ ਨਹੀਂ ਯੂਜ਼ ਕਰਦਾ, ਫਿਰ ਕਿਵੇਂ ਕਹੋਗੇ ਕਿ ਕਿਸੇ ਮੁਲਾਕਾਤੀ ਦੇ ਥਰੂ ਉਸਨੇ ਸੁਨੇਹੇ ਘੱਲੇ ਸਨ ਜੀ, ਜਾਂ ਤਰੀਕ ਤੇ ਆਏ ਨੇ ਕਿਸੇ ਨੂੰ ਸਾਰੀਆਂ ਚੀਜ਼ਾਂ ਪਲਾਨ ਆਊਟ ਕਰਕੇ ਦੱਸੀਆਂ, ਜਾਂ ਕੋਈ ਸਪੈਸ਼ਲ ਉੱਥੇ ਕੋਈ ਬੰਦਾ ਆਉਂਦਾ ਸੀ ਇਹਦੇ ਕੋਲ ਮੁਲਾਜ਼ਮ, ਤੇ ਸਾਰੀਆਂ ਸੂਚਨਾਵਾਂ ਲੈ ਕੇ ਸੂਚਨਾ ਵਾਹਕ ਬਣ ਕੇ ਬਾਹਰ ਸਾਰੀ ਜਾਣਕਾਰੀ ਦੇ ਰਿਹਾ ਸੀ ਸਾਥੀਆਂ ਨੂੰ। ਮਤਲਬ ਕਿ ਕਮਿਊਨੀਕੇਟ ਕਰਨ ਦਾ ਕੋਈ ਤੇ ਜ਼ਰੀਆ ਦਿਓਗੇ ਨਾ ਜੀ, ਕੋਈ ਬੰਦਾ ਫੜ ਕੇ ਖਿਲਾਰੋਗੇ, ਕੋਈ ਫੋਨ ਬਰਾਮਦ ਕਰੋਗੇ। ਤਾਂ ਇਹੀ ਸਵਾਲ ਸੀ ਜੇ ਕਿ ਪੰਜਾਬ ਪੁਲਿਸ ਨੇ ਚਲਾਨ ਪੇਸ਼ ਕਰਨਾ। ਵੇਖੋ ਜੀ ਮੇਨ ਗੱਲ ਇਹ ਆ ਕਿ ਇਸ ਮਾਮਲੇ 'ਚ ਚਾਰਜਸ਼ੀਟ ਜਿਹੜੀ ਫਾਈਲ ਕਰਨੀ ਉਹ ਪੰਜਾਬ ਪੁਲਿਸ ਨੇ ਕਰਨੀ ਹੈ। ਤਾਂ ਪੰਜਾਬ ਪੁਲਿਸ ਹੁਣ ਇਹ ਜਾ ਕੇ ਕਹਿ ਦੇਵੇ ਕਿ ਦੇਖੋ ਜੀ ਕੀਤਾ ਇਹਨੇ ਆ, ਪਰ ਇਹ ਨਹੀਂ ਪਤਾ ਕਿ ਕਿਵੇਂ ਕੀਤਾ, ਤੇ ਉੱਥੇ ਫਿਰ ਕੇਸ ਤੇ ਡਿੱਗ ਪੈਗਾ। ਔਰ ਘੱਟੋ ਘੱਟ ਜਿਹੜਾ ਤੁਸੀਂ ਮੁੱਖ ਸਾਜ਼ਿਸ਼ ਘਾੜਾ ਬਣਾ ਰਹੇ ਹੋ ਉਹ ਤੇ ਸਾਫ਼ ਨਿਕਲ ਜਾਏਗਾ। ਸੋ ਇਸ ਕਰਕੇ ਉਹਨੇ ਕਮਿਊਨੀਕੇਟ ਕਿੱਦਾਂ ਕੀਤਾ ਇਹ ਐਸਟੈਬਲਿਸ਼ ਹੋਣਾ ਬਹੁਤ ਜ਼ਰੂਰੀ ਸੀ। ਸੋ ਦਿੱਲੀ ਪੁਲਿਸ ਨੇ ਪਤਾ ਨਹੀਂ ਕਿਉਂ ਏਡੇ ਵੱਡੇ ਤੱਥ ਨੂੰ ਐ ਕਹਿ ਦਿੱਤਾ ਕਿ ਨਹੀਂ ਜੀ ਇਹ ਤੇ ਛੋਟੀ ਗੱਲ ਹੈ, ਫੋਨ ਤਾਂ ਉਹਦੇ ਕੋਲ ਐਕਸੈਸ ਨਹੀਂ ਸੀਗਾ। ਤਾਂ ਇਹਨਾਂ ਨੇ ਟੋਟਲੀ ਕਹਿ ਲਈਏ ਕਿ ਇਸ ਮਾਮਲੇ ਦੇ ਵਿੱਚ ਇੱਕ ਵਿਰੋਧਾਭਾਸ ਵਾਲੀ ਗੱਲ ਕੀਤੀ ਆ। ਹੁਣ ਇਹ ਵੇਖਣਾ ਹੋਏਗਾ ਕਿ ਕੀ ਪੰਜਾਬ ਪੁਲਿਸ ਜਿਹੜਾ ਟੈਲੀਫੋਨ ਯੂਜ਼ ਹੋਇਆ ਸੀਗਾ ਜੀ ਉਹਦੇ ਤੀਕ ਪਹੁੰਚ ਪਾਉਂਦੀ ਹੈ, ਜਾਂ ਮਤਲਬ ਕਿ ਉਹਦਾ ਕੋਈ ਵੀ ਰਿਕਾਰਡ ਵਗੈਰਾ ਰਿਕਾਰਡ ਤੇ ਆਉਂਦਾ। ਇਹ ਇੱਕ ਕਹਿ ਲਈਏ ਹੁਣ ਜਿਗਿਆਸਾ ਦਾ ਵਿਸ਼ਾ ਰਹਿ ਜਾਏਗਾ। ਬਾਕੀ ਤਾਂ ਹੁਣ ਦੇਖੋ ਕਈ ਚੀਜ਼ਾਂ ਨੇ, ਜੇ ਆਪਾਂ ਇਹਦੇ ਤੇ ਗੱਲਬਾਤ ਕਰੀਏ ਤੇ ਬਥੇਰਾ ਕੁਛ ਆ। ਜਿਵੇਂ ਦਿੱਲੀ ਪੁਲਿਸ ਨੇ ਕਿਹਾ ਕਿ ਇਹਨਾਂ ਨੂੰ ਹਥਿਆਰ ਜਿਹੜੇ ਆ ਉਹ ਡੈਡ ਡਿਲੀਵਰੀ ਦੇ ਰੂਪ 'ਚ ਮਿਲੇ ਆ ਜੀ, ਪਰ ਕੁਛ ਹਥਿਆਰ ਪੰਜਾਬ ਪੁਲਿਸ ਨੇ ਕਿਹਾ ਕਿ ਕੁਛ ਹਥਿਆਰ ਇਹਨਾਂ ਦੇ ਕੋਲ ਦੂਜੇ ਪਾਸਿਓਂ ਵੀ ਆਏ ਆ। ਤਾਂ ਇਹ ਕਹਿ ਰਹੇ ਨੇ ਪੰਜਾਬ ਪੁਲਿਸ ਵਾਲੇ ਆਪ ਕਿ 25 ਤਰੀਕ ਨੂੰ ਹੀ ਉੱਥੇ ਪਹੁੰਚ ਗਏ ਸਨ, ਮਤਲਬ ਕਿ ਮਾਨਸਾ ਦੇ ਵਿੱਚ 25 ਤਰੀਕ ਨੂੰ ਪਹੁੰਚ ਗਏ ਸਨ। ਪਰ ਜੇ ਉਹ 25 ਨੂੰ ਪਹੁੰਚ ਗਏ, ਹਥਿਆਰ ਆ ਰਹੇ ਸਨ,
ਸਾਰਾ ਕੁਝ ਹੋ ਰਿਹਾ ਸੀਗਾ ਕਿ ਭਾਈ ਤੁਸੀਂ ਕਿੱਥੇ ਸੁੱਤੇ ਰਹੇ, ਤੁਸੀਂ ਕਿੱਥੇ ਸੁੱਤੇ ਰਹੇ। ਸੋ ਇਹ ਬੜੇ ਵੱਡੇ ਸਵਾਲ ਹੈ ਕਿ ਇੰਟੈਲੀਜੈਂਸ ਫੇਲੀਅਰ ਉਹ ਦਿੱਲੀ ਪੁਲਿਸ ਵੀ ਨਹੀਂ ਮੰਨਦੀ, ਇਹਨਾਂ ਨੇ ਤਾਂ ਮੰਨਣਾ ਕੀ ਆ। ਉਹ ਕੰਟਰਾਡਿਕਸ਼ਨ ਕੁਛ ਹੈਗੀ ਆ, ਪਰ ਬਾਕੀ ਇਹਨਾਂ ਨੇ ਸਾਰੀਆਂ ਚੀਜ਼ਾਂ ਉਹੀ ਕਹੀਆਂ, ਤਕਰੀਬਨ ਉਹੀ ਕਹੀਆਂ ਕਿ ਦੇਖੋ ਜੀ ਮੇਨ ਸਾਜ਼ਿਸ਼ ਘੜਾ ਇਹ ਆ, ਫਲਾਣੀਆਂ ਗੱਲਾਂ। ਪਰ ਇੱਕ ਵੱਡੀ ਗੱਲ ਪੰਜਾਬ ਪੁਲਿਸ ਨੇ ਹੋਰ ਰਿਵੀਲ ਕੀਤੀ ਆ, ਉਹ ਇਹ ਆ ਕਿ ਜਿਹੜਾ ਲਾਰੈਂਸ ਦਾ ਭਰਾ ਹੈ ਨਿੱਕਾ ਅਨਮੋਲ, ਹਾਂਜੀ, ਤੇ ਨਾਲ ਇਹਨਾਂ ਦਾ ਜਿਹੜਾ ਭਣੇਵਾਂ ਹੈ ਸਚਿਨ, ਜਿਹਨੇ ਜ਼ਿੰਮੇਵਾਰੀ ਲਈ ਸੀ, ਤੁਹਾਨੂੰ ਚੇਤੇ ਹੋਣਾ ਚੈਨਲ ਨੂੰ ਟੈਲੀਫੋਨ ਕਰਕੇ ਕਿ ਮੈਂ ਖੁਦ ਮਾਰਿਆ ਉਸੇ ਬਾਰੇ। ਅਸਲ ਚ ਇਹ ਇਹਨਾਂ ਨੇ ਕਹਿ ਲਓ ਕਿ ਇਨਕਸ਼ਾਫ ਕੀਤਾ ਹੈ ਪੰਜਾਬ ਪੁਲਿਸ ਵਾਲਿਆਂ ਨੇ ਕਿ ਉਹ ਅਪ੍ਰੈਲ ਦੇ ਵਿੱਚ ਹੀ, ਮਤਲਬ ਕਿ ਮਈ ਚ ਇਸ ਘਟਨਾ ਨੂੰ ਜਾਂ ਕਹਿ ਲਓ ਕਿ ਇਸ ਕਾਂਡ ਨੂੰ ਅੰਜਾਮ ਦਿੱਤਾ ਜਾਂਦਾ ਆ, ਤਾਂ ਉਹ ਅਪ੍ਰੈਲ ਦੇ ਵਿੱਚ ਹੀ ਜਾਲੀ ਪਾਸਪੋਰਟ ਬਣਾ ਕੇ ਨੱਸ ਗਏ ਸਨ ਕਿਸੇ ਬਾਹਰਲੇ ਮੁਲਕ ਦੇ ਵਿੱਚ। ਔਰ ਇੱਕ ਨੇ ਫਰੀਦਾਬਾਦ ਦੇ ਪਤੇ ਤੇ ਬਣਾਇਆ ਵਾ ਪਾਸਪੋਰਟ, ਕਿਉਂਕਿ ਪਾਸਪੋਰਟ ਦੀ ਕਾਪੀ ਹੁਣ ਇਹਨਾਂ ਨੇ ਹਾਸਲ ਕਰ ਲਈ ਆ, ਇੱਕ ਨੇ ਦਿੱਲੀ ਦੇ ਪਤੇ ਤੇ। ਤੇ ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ ਕਿ ਪੁਲਿਸ ਦੇ ਰਿਕਾਰਡ ਦੇ ਵਿੱਚ ਆਏ ਐਡੇ ਵੱਡੇ ਕ੍ਰਿਮੀਨਲ ਜਿਹੜੇ ਕਿ ਭੱਜੇ ਫਿਰਦੇ ਹੋਣ ਜਾਂ ਕਹਿ ਲਓ ਵਾਂਟਡ ਹੋਣ, ਉਹਨਾਂ ਨੂੰ ਫਰੀਦਾਬਾਦ ਤੇ ਦਿੱਲੀ ਦੇ ਪਤੇ ਤੇ ਇਸ ਤਰ੍ਹਾਂ ਦੇ ਪਾਸਪੋਰਟ ਜਾਰੀ ਹੋ ਜਾਣੇ ਬਹੁਤ ਵੱਡਾ ਸਵਾਲ ਹੈ। ਔਰ ਹਾਲ ਦੀ ਘੜੀ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਕੰਟਰੀ ਦੇ ਵਿੱਚ ਨੇ, ਕਿਉਂਕਿ ਸ਼ਾਇਦ ਹਾਲੇ ਲੁਕਾ ਕੇ ਚੱਲ ਰਹੇ ਨੇ। ਪਰ ਮਸਲਾ ਬੜਾ ਪੇਚੀਦਾ ਹੋ ਗਿਆ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਸਾਜ਼ਿਸ਼ ਘੜਾ ਇਹਨਾਂ ਦੀ ਹਿਰਾਸਤ ਦੇ ਵਿੱਚ, 3 ਕਹਿੰਦੇ ਕਿ ਬਾਹਰ। ਹੁਣ ਉਹਨਾਂ ਤਿੰਨਾਂ ਨੂੰ ਜਦ ਤੱਕ ਲਿਆ ਕੇ ਇੰਟੈਰੋਗੇਸ਼ਨ ਨਹੀਂ ਹੁੰਦੀ ਬਾਹਰ, ਤਦ ਤੱਕ ਇਹਨਾਂ ਦੀ ਕਹਾਣੀ ਪੂਰਨ ਤੌਰ ਤੇ ਜੁੜਨੀ ਹੋਈ ਨਹੀਂ ਜੀ, ਜਿੰਨਾ ਕੁ ਮੇਰਾ ਮੰਨਣਾ। ਸੋ ਇਹ ਕਾਫੀ ਗੁੰਝਲਦਾਰ ਹੋ ਗਿਆ ਮਸਲਾ ਇਸ ਪੱਖ ਤੋਂ ਘੱਟ। ਸ਼ੂਟਰ ਇਹਨਾਂ ਨੇ ਫੜੇ ਨੇ, ਉਹ ਸ਼ੂਟਰ ਵੀ ਆਪਣਾ ਕੇਸ ਲੜਨਗੇ ਕਿ ਅਸੀਂ ਨਹੀਂ ਹੈਗੇ ਜੀ, ਫਲਾ ਹੋਵੇ। ਐਸਟੈਬਲਿਸ਼ਮੈਂਟ ਹੋਣੀ ਬਹੁਤ ਜ਼ਰੂਰੀ ਹੈ ਕੇਸ ਦੇ ਵਿੱਚ। ਫੇਸ ਤੋਂ ਇਲਾਵਾ ਹਾਲੇ 2-3 ਸ਼ੂਟਰ ਜਿਹੜੇ ਆ ਕਥਿਤ ਤੌਰ ਤੇ ਉਹ ਇਹਨਾਂ ਦੀ ਗ੍ਰਿਫਤ ਤੋਂ ਬਾਹਰ ਆ। ਸੋ ਟੋਟਲ ਦੇਖਦੇ ਆਪਾਂ ਕਹਾਣੀ ਕਿੱਧਰ ਨੂੰ ਜਾਂਦੀ ਪਈ ਆ, ਪਰ ਦਿੱਲੀ ਪੁਲਿਸ ਦੀ ਕਹਾਣੀ ਤੋਂ ਕੁਝ ਕੁ ਜੁਦਾ ਕਹਾਣੀ ਇਹਨਾਂ ਨੇ ਦੱਸ ਦਿੱਤੀ ਆ। ਖੈਰ ਦੂਜੇ ਪਾਸੇ ਸਿੱਧੂ ਮੂਸੇਵਾਲੇ ਦਾ ਗੀਤ ਅੱਜ ਰਿਲੀਜ਼ ਹੋ ਗਿਆ, 35 ਸੱਟੇ ਮੇਰੇ ਖਿਆਲ ਦੇ ਨਾਲ 29 ਮਿੰਟਾਂ 'ਚ 1 ਮਿਲੀਅਨ ਉਹ ਗੀਤ ਹੋ ਗਿਆ ਸੀ ਕਿ ਇਹਨੂੰ ਆਂਦੇ ਨੇ ਵਿਊ। ਉਹ ਇੱਕ ਕਹਿ ਲਓ ਮਿਲੀਅਨ ਤੱਕ ਪਹੁੰਚਣ ਲੱਗਿਆ ਗੀਤ ਬਹੁਤ ਲੰਬਾ ਸਫ਼ਰ ਤੈਅ ਕਰਦਾ ਤਾਂ ਇੱਥੇ ਕੁਝ ਕੁ ਮਿੰਟਾਂ ਦੇ ਵਿੱਚ। ਖੈਰ ਇਹ ਉਹਦਾ ਗੀਤ ਸਿੱਧੂ ਮੂਸੇਵਾਲੇ ਦਾ ਵੱਜ ਰਿਹਾ, ਪਰ ਨਾਲ ਹੀ ਇਸ ਪੀਸੀ ਦੀ ਵੀ ਖਾਸੀ ਚਰਚਾ ਹੈਗੀ ਹੈ ਜੀ। ਇੱਕ ਹੋਰ ਠੇਕੇਦਾਰ ਨੇ ਮਿੰਟੂ ਜੀ ਸਾਬਕਾ ਮੰਤਰੀ ਤੇ ਦੋਸ਼ ਲਾਇਆ ਜੀ। ਦੇਖੋ ਇਹ ਖਬਰਾਂ ਹੁਣ ਰੂਟੀਨ ਦੀਆਂ ਹੀ ਬਣ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਦੇਖੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿ ਖਾਸੇ ਅਫਸਰ ਤੇ ਖਾਸੇ ਸਾਬਕਾ ਮੰਤਰੀ ਜਾਂ ਕਹਿ ਲਓ ਸੰਤਰੀ ਇਹ ਸਾਰੇ ਰਡਾਰ ਤੇ ਨੇ ਇਸ ਟਾਈਮ, ਜੋ ਅੰਦਰ ਖਾਤੇ ਚੱਲਦਾ ਪਿਆ। ਇਲੈਕਸ਼ਨ ਨਿਬੜ ਲੈਣ ਦਿਓ, ਬਜਟ ਸੈਸ਼ਨ ਨਿਬੜ ਲੈਣ ਦਿਓ। ਇਹ ਗੱਲ ਕੀ ਹੁੰਦੀ ਆ ਕਿ ਕਈ ਵਾਰ ਸਰਕਾਰ, ਲੋਕ ਕੀ ਆ ਕਿ ਖੁਸ਼ ਨੇ, ਲੋਕ ਖੁਸ਼ ਨੇ ਕਿ ਯਾਰ ਘੱਟੋ ਘੱਟ ਆਹ ਗੰਦ ਤੇ ਸਾਫ਼ ਹੋਵੇ ਨਾ। ਤਾਂ ਸਰਕਾਰ ਜਿੱਥੇ ਲੋਕ ਖੁਸ਼ ਹੁੰਦੇ ਹੋਣ ਉੱਥੇ ਇੱਕੋ ਵਾਰੀ ਸਾਰੀ ਖੁਸ਼ੀ ਨਹੀਂ ਡੋਲਦੀ ਜੀ, ਉਹ ਕਿਸ਼ਤਾਂ ਦੇ ਵਿੱਚ ਮਤਲਬ ਕਿ ਕੰਮ ਕਰੀ ਜਾਂਦੀ ਆ। ਉਹ ਆਉਣ ਵਾਲੇ ਦਿਨਾਂ 'ਚ ਬਜਟ ਸੈਸ਼ਨ ਲੱਗ ਜਾਏਗਾ, ਉਸ ਤੋਂ ਬਾਅਦ ਪਟਾਕੇ ਪੈਣਗੇ। ਕੁਛ ਅਫਸਰ ਜਿਹੜੇ ਆ ਉਹ ਜਾਣਗੇ, ਤਿਆਰੀ ਤੇ ਵੈਸੇ ਹੈਗੀ ਆ, ਅਫਸਰਾਂ ਦੀ ਤਿਆਰੀ ਹੈਗੀ ਆ ਇਸ ਮਾਮਲੇ ਦੇ ਵਿੱਚ। ਖੈਰ ਇਹ ਜਿਹੜਾ ਦੋਸ਼ ਲੱਗਿਆ ਹੈ ਫੇਰ ਕਹਿ ਲਈਏ ਟੈਂਡਰਾਂ ਨੂੰ ਆ, ਤੇ ਟੈਂਡਰਾਂ ਨੂੰ ਜਦੋਂ ਦੋਸ਼ ਲੱਗਦਾ ਤਾਂ ਫਿਰ ਤੁਹਾਨੂੰ ਪਤਾ ਦੋਸ਼ ਕਿੱਧਰ ਨੂੰ ਜਾਂਦਾ, ਮਿੱਧ ਕੇ ਰੱਖਦੇ ਆਂਗੇ। ਆਡੀਓ ਵਾਇਰਲ ਹੋਈ ਸੀਗੇ ਨਾ, ਮਿੱਧ ਕੇ ਰੱਖਦੇ ਆ, ਤਾਂ ਉਹ ਮਿੱਧ ਕੇ ਰੱਖਦੇ ਆਂਗੇ ਵਾਲਾ ਜਿਹੜਾ ਹੈ ਨਾ, ਉਸ ਸਾਬਕਾ ਮੰਤਰੀ ਦੇ ਨਾਲ ਹੀ ਤਾਰ ਜੁੜਦੀ ਹੈ। ਤਾਰ ਜੁੜਨ ਤੋਂ ਬਾਅਦ ਦੋਸ਼ ਦੇਤਾ, ਅਸੀਂ ਨਹੀਂ ਕਹਿੰਦੇ ਕਿ ਕੀਤਾ ਹੀ ਹੋਏਗਾ। ਖੈਰ ਮੁੱਦਕੀ ਦੇ ਠੇਕੇਦਾਰ ਰਾਕੇਸ਼ ਗਰਗ ਨੇ ਵਿਜੀਲੈਂਸ ਮਹਿਕਮੇ ਦੇ ਡੀਜੀਪੀ ਨੂੰ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਟੈਂਡਰਾਂ ਜੀ। ਤੇ ਜਿਹੜੇ ਫਿਰੋਜ਼ਪੁਰ ਰੂਰਲ ਦੇ ਹੈਗੇ ਨੇ ਐਮਐਲਏ, ਉਹਨਾਂ ਨੇ ਵੀ ਇਸ ਮਾਮਲੇ ਤੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰ ਲਈ ਹੈ ਕਿ ਜਾਂਚ ਪੜਤਾਲ ਕਰੋ। ਹਾਲਾਂਕਿ ਜਿਹੜੇ ਹੈਗੇ ਨੇ ਫੂਡ ਸਪਲਾਈ ਮਹਿਕਮੇ ਦੇ ਸਥਾਨਕ ਡਿਪਟੀ ਡਾਇਰੈਕਟਰ ਮੰਗਲ ਦਾਸ ਤੇ ਕੰਟਰੋਲਰ ਡਾਕਟਰ ਵੰਦਨਾ ਕੰਬੋਜ, ਇਹਨਾਂ ਨੇ ਠੇਕੇਦਾਰ ਗਰਗ ਦੇ ਦੋਸ਼ਾਂ ਨੂੰ ਬੇਬੁਨਿਆਦ ਕਿਹਾ। ਪਰ ਟੈਂਡਰਾਂ ਦੀ ਗੱਲ ਤੇ ਆਪਾਂ ਪਹਿਲਾਂ ਇਹਨਾਂ ਦੇ ਮੂੰਹੋਂ ਔਨ ਰਿਕਾਰਡ ਸੁਣ ਹੀ ਚੁੱਕੇ ਹਾਂ। ਖਬਰਾਂ ਲੱਗੀਆਂ ਨੇ ਬਹੁਤ ਵੱਡੇ ਪੱਧਰ ਤੇ ਕਿ ਦੇਖੋ ਜੀ ਟੈਂਡਰਾਂ ਦੇ ਵਿੱਚ ਕਥਿਤ ਤੌਰ ਤੇ ਕੋਈ ਹੇਰਾਫੇਰੀ ਹੋਈ ਆ।
ਪਰ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਧਰ ਨੂੰ ਹੋਣਗੇ ਜ਼ਰੂਰ, ਕਿਉਂਕਿ ਭਾਰਤ ਭੂਸ਼ਣ ਆਸ਼ੂ ਐਵੇਂ ਥੋੜੀ ਹਾਈ ਕੋਰਟ ਦੇ ਵਿੱਚ ਚਲੇ ਗਏ। ਹੂੰ ਕੁਛ ਨਾ ਕੁਛ ਤੇ ਉਹਨੂੰ ਵੀ ਲੱਗਿਆ ਹੈ ਨਾ ਕਿ ਇਹ ਕੁਛ ਕਰ ਸਕਦੇ ਆ, ਸੋ ਇਸੇ ਕਰਕੇ ਭਾਰਤ ਭੂਸ਼ਣ ਆਸ਼ੂ ਉਧਰ ਨੂੰ ਚਲੇ ਗਿਆ, ਉਧਰ ਰਾਹਤ ਨਹੀਂ ਸੀਗੀ ਮਿਲੀ। 6 ਜੁਲਾਈ ਨੂੰ ਮੇਰੇ ਖਿਆਲ ਦੇ ਨਾਲ ਫੇਰ ਦੁਬਾਰਾ ਸੁਣਵਾਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਹੁਣ ਕੀ ਇਹ ਮਾਮਲਾ ਜਿਹੜਾ ਉਹ ਆਪਣੀ ਕਰਵਟ ਅਖਤਿਆਰ ਕਰਦਾ। ਤਾਂ ਕੁੱਲ ਮਿਲਾ ਕੇ ਆਈਐਸ, ਕੁਛ ਆਈਪੀਐਸ, ਕੁਛ ਪੀਸੀਐਸ ਤੇ ਕੁਛ ਸਾਬਕਾ ਮੰਤਰੀ। ਜੀ ਜੀ। ਉਧਰ ਓਪੀ ਸੋਨੀ ਦੇ ਵਿਰੁੱਧ ਵੀ ਜਾਂਚ ਦੀ ਤਿਆਰੀ ਹੈ ਮਿੰਟੂ ਜੀ। ਦੇਖੋ, ਹਾਂ, ਮੈਂ ਇਹ ਚੀਜ਼ ਦੇਖਦਾ ਪਿਆ ਸੀਗਾ ਕਿ ਸੋਨੀ ਸਾਹਿਬ ਨੇ ਨਾ ਇੱਕ ਪ੍ਰੈਸ ਕਾਨਫਰੰਸ ਦੀ ਸੀਗੀ ਜੀ। ਬੁੱਧਵਾਰ। ਹੂੰ ਬੁੱਧ ਕੰਮ ਸੁੱਧ ਕਹਿੰਦੇ ਹੁੰਦੇ ਆ ਨਾ, ਹੂੰ, ਸਿੱਧਾ ਹੋ ਜਾਏਗਾ ਕੰਮ। ਤੇ ਜੀ ਇਹਨਾਂ ਨੇ ਜਦੋਂ ਉਹ ਪ੍ਰੈਸ ਕਾਨਫਰੰਸ ਰੱਖੀ ਸੀਗੀ, ਅਚਾਨਕ ਉਹ ਪੀਸੀ ਰੱਦ ਹੋ ਜਾਂਦੀ ਹੈ। ਠੀਕ ਹੈ। ਤੇ ਬੜੀ ਹੈਰਾਨਗੀ ਵਾਲੀ ਗੱਲ ਕਿ ਯਾਰ ਪੀਸੀ ਸੱਦ ਕੇ ਰੱਦ ਕਰ ਦੇਣੀ। ਵੈਸੇ ਸਿਆਸਤ ਦੇ ਵਿੱਚ ਹੁੰਦਾ ਹੈ, ਕਾਂਗਰਸੀਆਂ ਦੇ ਨਾਲ ਵੀ ਇੱਕ ਦੋ ਮੌਕਿਆਂ ਤੇ ਏਦਾਂ ਹੋਇਆ। ਸੋ ਹੂੰ ਇਹ ਸਾਰਾ ਕੁਝ ਕੀ ਚੱਲ ਰਿਹਾ ਹੈ? ਤਾਂ ਬਾਅਦ ਦੇ ਵਿੱਚ ਇਹ ਸੋਨੀ ਦਾ ਮਸਲਾ ਜਿਹੜਾ ਹੈ ਤੇ ਵੈਸੇ ਵੀ ਕਾਂਗਰਸੀ ਨੇ, ਪਰ ਜੀ ਇਹਨਾਂ ਦੀ ਪੀਸੀ ਕਿ ਰੱਖੀ ਸੀ ਆਪਣੇ ਪੱਧਰ ਤੇ ਆਪਣੇ ਦੋਸ਼ਾਂ ਦੇ ਖਿਲਾਫ ਜੋ ਇਹਨਾਂ ਦਾ ਸਟੇਟਮੈਂਟ ਸੀ ਉਹ ਦਰਜ ਕਰਵਾਉਣ ਵਾਸਤੇ। ਹੂੰ ਬਾਅਦ ਚ ਕਿਹਾ ਗਿਆ ਕਿ ਦੇਖੋ ਜੀ ਕਾਂਗਰਸ ਆਗੂਆਂ ਨੂੰ ਦਿੱਲੀ ਬੁਲਾਇਆ ਗਿਆ, ਜੀ ਪਰ ਇਹ ਤੇ ਆਪਾਂ ਨੂੰ ਵੀ ਪਤਾ ਹੈ ਨਾ ਕਿ ਬੁੱਧਵਾਰ ਮਤਲਬ ਕਿ ਵੀਰਵਾਰ ਜ਼ਿਮਨੀ ਚੋਣ ਹੋਣੀ ਹੈ ਸੰਗਰੂਰ ਦੀ, ਹੂੰ ਬੁੱਧਵਾਰ ਉੱਥੇ ਕਾਹਤੋਂ ਬੁਲਾਇਆ ਗਿਆ ਹੋਵੇਗਾ ਐਨ ਮੌਕੇ ਤੇ? ਇਹ ਬੜਾ ਵੱਡਾ ਸਵਾਲ ਸੀਗਾ। ਤੇ ਇਹਨਾਂ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਰਡਾਰ ਜਿਹੜਾ ਫਿੱਟ ਕੀਤਾ ਹੋਇਆ। ਅਸਲ ਦੇ ਵਿੱਚ ਕੀ ਹੈ ਕਿ ਕੋਵਿਡ ਦੇ ਦੌਰਾਨ ਇਹ ਕਹਿੰਦੇ ਆ ਕਿ ਜਿਹੜੇ ਸੈਨੀਟਾਈਜ਼ਰ ਸੀਗੇ ਉਹ 3 ਗੁਣਾ ਵੱਧ ਕੀਮਤ ਤੇ ਖਰੀਦੇ ਗਏ। ਦੇਖੋ ਇਹ ਗੱਲਾਂ ਤੇ ਉਦੋਂ ਬਹੁਤ ਹੁੰਦੀਆਂ ਨੇ, ਜੀ ਇਹ ਗੱਲਾਂ ਬਹੁਤ ਹੁੰਦੀਆਂ, ਤੁਸੀਂ ਖੁਦ ਵੀ ਇੱਥੇ ਸੀ ਉਦੋਂ ਕੋਵਿਡ ਦੇ ਦੌਰਾਨ, ਹੂੰ ਕਿ ਕਿਸ ਤਰ੍ਹਾਂ ਸੈਨੀਟਾਈਜ਼ਰ ਜਿਹੜੇ ਨੇ ਉਹ ਵੱਧ ਰੇਟਾਂ ਤੇ ਇਹਨਾਂ ਨੇ ਪਰਚੇਜ਼ ਕੀਤੇ। ਦੋਸ਼ ਲੱਗੇ ਸੀ। ਫਿਰ ਇਹਨਾਂ ਦੇ ਹੀ ਸ਼ਹਿਰ ਦੇ ਵਿੱਚ ਯਾਦ ਹੋਣਾ ਤੁਹਾਨੂੰ ਕਿ ਅੰਮ੍ਰਿਤਸਰ ਦੇ ਵਿੱਚੋਂ ਪੀਪੀ ਜਿਹੜੀਆਂ ਕਿੱਟਾਂ ਸੀ ਉਹਦਾ ਘੁਟਾਲਾ ਨਿਕਲਾਇਆ ਸੀ, ਹੂੰ ਔਰ ਉਹਦੇ ਵਿੱਚ ਜਾਂਚ ਪੜਤਾਲ ਵੀ ਹੋਈ ਸੀ ਕਿ ਕਿਸ ਤਰੀਕੇ ਨਾਲ ਉਹ 2000 ਕਿੱਟਾਂ 40 ਲੱਖ ਰੁਪਇਆ ਖਰਚਿਆ ਗਿਆ ਤੇ ਔਜਲੇ ਨੇ ਖੁਦ ਰੌਲਾ ਪਾਇਆ ਸੀ। ਜੀ ਉਹ ਜੀ ਕੱਟੇ ਕੱਪੀਆਂ ਰੁੱਲ ਗਿਆ ਮਾਮਲਾ। ਤਾਂ ਇਸ ਤਰ੍ਹਾਂ ਦੇ ਤਾਂ ਬਹੁਤ ਵੱਡੇ ਪੱਧਰ ਤੇ ਦੋਸ਼ ਲੱਗੇ ਸਨ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਇਸ ਤਰ੍ਹਾਂ ਗੜਬੜੀ ਹੋਈ ਹੈ। ਫਿਰ ਫਤਿਹ ਕਿੱਟ ਘੁਟਾਲਾ ਆ ਗਿਆ ਸੀਗਾ ਤੁਹਾਡੇ ਸਾਹਮਣੇ, ਆਇਆ ਸੀ ਫਤਿਹ ਕਿੱਟ ਘੁਟਾਲਾ ਵੀ ਆ ਗਿਆ ਸੀਗਾ। ਜੀ ਇੱਥੋਂ ਤੱਕ ਈਵਨ ਦੋ ਕਿ ਇਹਨਾਂ ਨੇ ਤੇ ਟੀਕੇ ਵੀ ਵੇਚਦੇ ਸੀਗੇ, ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਵੇਚ ਦਿੱਤੇ ਸੀਗੇ। ਜੀ ਵਿਨੀ ਮਹਾਜਨ ਜੀ ਉਸ ਮਾਮਲੇ ਦੇ ਵਿੱਚ ਫਿਰ ਅੱਗੇ ਆਏ ਔਰ ਉਹ ਟੀਕੇ ਵਾਪਸ ਕਰਵਾਏ ਇਹਨਾਂ ਨੇ ਨਿੱਜੀ ਹਸਪਤਾਲਾਂ ਤੋਂ, ਜਿਹੜੇ ਲਾਉਂਦੇ ਨੇ COVID-19 ਵਾਲੇ, ਜੀ ਇਹ ਟੀਕੇ ਵੇਚ ਦਿੱਤੇ ਸਨ ਸਰਕਾਰ ਨੇ। ਹੂੰ ਸੋ ਇਸ ਕਰਕੇ ਉਦੋਂ ਤੇ ਬੜਾ ਕੰਮ ਖਰਾਬ ਹੋਇਆ। ਹੁਣ ਇਹ ਦੱਸਦੇ ਆ ਕਿ ਜਿਹੜੇ ਇਹਨਾਂ ਨੇ ਲੜਨ ਲਈ ਮਤਲਬ ਕਿ ਕੋਵਿਡ ਦੇ ਨਾਲ ਲੜਨ ਲਈ 571 ਕਰੋੜ ਰੁਪਏ ਜਿਹੜੇ ਉਪਲਬਧ ਕਰਵਾਏ ਗਏ ਸਨ ਸਿਹਤ ਮਹਿਕਮੇ ਨੂੰ, ਤਾਂ ਉਹਨਾਂ ਚੋਂ ਹਾਲੇ ਤੱਕ 475 ਕਰੋੜ ਰੁਪਏ ਦੇ ਜਿਹੜੇ ਯੂਟੀਲਾਈਜੇਸ਼ਨ ਸਰਟੀਫਿਕੇਟ ਹੁੰਦੇ ਹਨ ਉਹ ਦਿੱਤੇ ਗਏ। ਤਾਂ ਤੁਸੀਂ ਹਿਸਾਬ ਲਾ ਲਓ ਕਿ 95 ਕਰੋੜ ਦੇ ਜਿਹੜੇ ਵਰਤੋਂ ਵਾਲੇ ਸਰਟੀਫਿਕੇਟ ਹੈ ਹਾਲੇ ਉਹ ਵੀ ਬਕਾਇਆ ਪਏ ਨੇ, ਜੀ ਜਦ ਕਿ ਸਰਕਾਰ ਬਦਲ ਚੁੱਕੀ ਆ, ਹੂੰ ਇਲੈਕਸ਼ਨ ਹੋ ਚੁੱਕੇ ਆ। ਹਾਲੇ ਜਾਨੀ ਤਕਰੀਬਨ ਲਾ ਲਓ ਕਿ 100 ਕਰੋੜ ਦੇ ਯੂਟੀਲਾਈਜੇਸ਼ਨ ਸਰਟੀਫਿਕੇਟ ਜਿਹੜੇ ਹੁੰਦੇ ਨੇ ਉਹ ਬਾਕੀ ਪਏ ਆ। ਜੀ ਤਾਂ ਕੁਛ ਨਾ ਕੁਛ ਤਾਂ ਫਿਰ ਹੈ ਆ ਨਾ ਇਹਦੇ ਮਾਮਲੇ ਚ। ਹੁਣ ਆਪਾਂ ਇਹ ਨਹੀਂ ਦੱਸ ਸਕਦੇ ਕਿ ਕਿੰਨਾ ਹੈ ਕੀ ਹੈ, ਪਰ ਉਦੋਂ ਬੜੇ ਚਰਚੇ ਸੁਣੇ ਆ ਕਿ ਜਿਹੜੇ ਇਹਨਾਂ ਨੇ ਉਹ ਰੇਟ ਦਿੱਤੇ ਆ ਉਹ ਬਹੁਤ ਜ਼ਿਆਦਾ ਰੇਟ ਦਿੱਤੇ, ਮਤਲਬ ਕਿ 3 ਗੁਣਾ ਵਧਾ ਕੇ 160 ਰੁਪਏ ਦੇ ਹਿਸਾਬ ਨਾਲ ਬੋਤਲ ਖਰੀਦੀ ਸੀਗੀ, ਤੇ ਜਦ ਕਿ ਉਹ 54 ਰੁਪਏ ਕਹਿੰਦੇ ਕਿ ਬਣਦੀ ਸੀਗੀ ਬੋਤਲ। ਸੋ ਇਹ ਹੁਣ ਲੱਗੇਗਾ ਪਤਾ ਕੀ ਬਣਦਾ ਕੀ ਨਹੀਂ ਬਣਦਾ। ਇਹ ਸਾਫ਼ ਹੈ ਕਿ ਉਸ ਟਾਈਮ ਬੜੇ ਰੌਲੇ ਪਏ। ਇੱਥੇ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਹੁੰਦੀ ਆ ਲੈਬ ਦੇ ਟੈਸਟ ਉਹਦੇ ਵੀ ਘਪਲੇ ਸਾਹਮਣੇ ਆ ਗਏ ਸੀਗੇ। ਇੱਥੇ ਜੀ ਤਾਂ ਬਹੁਤ ਕੁਝ ਸਾਹਮਣੇ ਆਇਆ ਕੋਵਿਡ ਦੇ ਦੌਰਾਨ, ਤੇ ਜੇ ਸਾਰੇ ਕੁਝ ਨੂੰ ਫੋਲ ਲੈਣ ਤੇ ਮੇਰੇ ਖਿਆਲ ਦੇ ਨਾਲ ਬਥੇਰੇ ਸੋਨੀ ਮੋਨੀ ਟੋਨੀ ਹੋਰੀ ਜਿਹੜੇ ਆ ਉਹ ਜਾਂਚ ਦੇ ਘੇਰੇ ਚ ਆ ਜਾਣਗੇ। ਜੀ ਮਿੰਟੂ ਜੀ, ਬਜਟ ਸੈਸ਼ਨ ਦੀਆਂ ਵੀ ਤਿਆਰੀਆਂ ਕਹਿੰਦੇ ਸ਼ੁਰੂ ਹੋਣ ਜਾ ਰਿਹਾ ਛੇਤੀ ਕੱਲ ਨੂੰ।
ਹਾਂਜੀ ਹਾਂਜੀ, ਭਲਕੇ ਬਜਟ ਸੈਸ਼ਨ ਸ਼ੁਰੂ ਹੋ ਜਾਏਗਾ। ਪਰ ਇੱਕ ਗੱਲ ਵੇਖਣ ਵਾਲੀ ਹੈ ਨਾ ਜੀ। ਕਿ ਇਹਦੇ ਵਿੱਚ ਇਹਨਾਂ ਨੇ ਡਿਪਟੀ ਸਪੀਕਰ ਨਹੀਂ ਬਣਾਇਆ। ਨਹੀਂ ਤਾਂ ਆਮ ਹੂੰ, ਤੌਰ ਤੇ ਡਿਪਟੀ ਸਪੀਕਰ ਜਿਹੜਾ ਆ ਉਹ ਬਹੁਤ ਜ਼ਰੂਰੀ ਹੁੰਦਾ ਹੈ। ਹੂੰ, ਹਾਲ ਦੀ ਘੜੀ ਤਾਂ ਦੇਖੋ ਚੋਣ ਜਿਹੜੀ ਆ ਉਹ ਖਤਮ ਹੋਈ ਆ ਹੁਣੇ। ਹੋ ਸਕਦਾ ਹੈ ਕਿ ਕੋਈ ਐਲਾਨ ਵਗੈਰਾ ਹੋ ਜਾਵੇ, ਪਰ ਦੇਰ ਸ਼ਾਮ ਤੱਕ ਤੇ ਕਹਿ ਲਓ ਕਿ ਹਜੇ ਕੋਈ ਫੈਸਲਾ ਨਹੀਂ ਸੀ ਲਿਆ ਗਿਆ। ਜੀ। ਮਤਲਬ ਕਿ ਬਜਟ ਸੈਸ਼ਨ ਜਿਹੜਾ ਪੂਰਨ ਬਜਟ ਜਿਹਨੂੰ ਆਪਾਂ ਕਹਿ ਸਕਦੇ ਜਿਹੜਾ ਪੇਸ਼ ਕਰਨਾ ਹੈ ਇਹਨਾਂ ਨੇ, ਹੂੰ, ਉਪਲੇਠਾ ਹੈ ਪੂਰਨ ਬਜਟ। ਤਾਂ ਉਹਦੇ ਤੋਂ ਪਹਿਲਾਂ ਡਿਪਟੀ ਸਪੀਕਰ ਤੇ ਹਾਲੇ ਵੀ ਸਸਪੈਂਸ ਹੈ। ਜੀ। ਇਹ ਪਤਾ ਨਹੀਂ ਕਿਉਂ ਇਹਨਾਂ ਨੇ ਇੰਨੀ ਦੇਰ ਕਰ ਦਿੱਤੀ ਹੈ। ਤਾਂ ਖੈਰ ਚਲੋ, ਸਪੀਕਰ ਸਾਹਿਬ ਹੈਗੇ, ਵੈਸੇ ਸੰਧਵਾ ਸਾਹਿਬ ਇਕੱਲੇ ਨਹੀਂ ਲਈਦੇ, ਹੂੰ, ਉੱਥੇ ਜਿਹੜਾ ਕੰਮਕਾਰ ਸੰਭਾਲਣਾ ਸੰਭਾਲ ਲੈਣਗੇ। ਤਾਂ ਕੁਝ ਕਹਿ ਲਓ ਕਿ ਤਿਆਰੀਆਂ ਜਿਹੜੀਆਂ ਇੱਕ ਵੱਖਰੀ ਕਿਸਮ ਦੀਆਂ ਨਜ਼ਰ ਆ ਰਹੀਆਂ ਨੇ। ਇੱਕ ਤੇ ਵੈਸੇ ਚਰਚਾ ਸੀਗੀ ਕਿ ਬਿਲਾਸਪੁਰ ਨੂੰ ਡਿਪਟੀ ਸਪੀਕਰ ਬਣਾਇਆ ਜਾ ਸਕਦਾ ਹੈ, ਪਰ ਹਾਲ ਦੀ ਘੜੀ ਜਿਵੇਂ ਮੈਂ ਕਹਾਂ ਕਿ ਖਾਲੀ ਹੈ, ਕੁਰਸੀ ਖਾਲੀ ਹੈ, ਤਾਂ ਕਿਹਨੂੰ ਬਿਠਾਉਂਦੇ ਆ, ਇੰਤਜ਼ਾਰ ਰਹੇਗਾ। ਪਰ ਕੁਝ ਕੁ ਚੇਂਜ ਹੋ ਸਕਦੇ। ਵੈਸੇ ਤੇ ਇੱਕ ਤੇ ਮਤਾ ਆਏਗਾ, ਅਗਨੀਵੀਰ ਸਕੀਮ ਜਿਹੜੀ ਆਈ ਹੈ ਦੱਸਦੇ ਕਿ ਉਹਦੇ ਖਿਲਾਫ ਆਏਗਾ। ਜੀ। ਸੈਕੰਡ ਚੀਜ਼ ਇਹ ਹੈ ਕਿ ਸ਼ਰਾਬ ਨੀਤੀ ਦਾ ਵੀ ਇੱਕ ਸਸਪੈਂਸ ਹੈ ਨਾ, ਕਿਉਂਕਿ ਜਿਹੜੇ ਇਹਨਾਂ ਨੇ ਸਰਕਲ ਛੋਟੇ ਕਰ ਦਿੱਤੇ ਆ ਜਾਂ ਕਹਿ ਲਓ ਕਿ ਘੱਟ ਕਰ ਦਿੱਤੇ ਆ, ਤਾਂ ਹੂੰ, ਉਹਦੇ ਵਿੱਚ ਪ੍ਰਾਈਵੇਟ ਪਲੇਅਰ ਜਿਹੜੇ ਆ ਕੁਝ ਕੁ ਥਾਵਾਂ ਤੇ ਉਤਰ ਰਹੇ ਆ, ਬਹੁਤੀਆਂ ਥਾਵਾਂ ਤੇ ਨਹੀਂ। ਕਿ ਉਹਦੇ ਚ ਵੀ ਕੋਈ ਅੱਗੇ ਜਾ ਕੇ ਦੇਖ ਸਕਦੇ ਹਾਂ ਕਿ ਯੂ ਟਰਨ ਵੱਜੇਗਾ। ਹੋਰ ਬਹੁਤ ਸਾਰੇ ਕਹਿ ਲਓ ਕਿ ਮਾਮਲੇ ਨੇ, ਜਿੱਦਾਂ ਉਹ ਸਾਬਕਾ ਵਿਧਾਇਕ ਦੇ ਇੱਕ ਪੈਨਸ਼ਨ ਵਾਲਾ ਮੁੱਦਾ, ਉਹ ਵੀ ਕਲੀਅਰ ਕਰਨਾ ਪਏਗਾ ਨਾ ਇਹਨਾਂ ਨੂੰ ਬਿੱਲ ਲਿਆ ਕੇ, ਹੂੰ, ਕਿਉਂਕਿ ਨਹੀਂ ਤਾਂ ਆਰਡੀਨੈਂਸ ਖਤਮ ਹੋ ਜਾਏਗਾ। ਆਰਡੀਨੈਂਸ ਹੀ ਲਿਆਂਦਾ ਸੀਗਾ ਇਹਨਾਂ ਨੇ, ਇਸ ਕਰਕੇ ਉਹ ਵੀ ਆਉਣ ਦੀ ਸੰਭਾਵਨਾ ਹੈ। ਬਾਕੀ ਇੱਕ ਚੀਜ਼ ਹੋਰ ਕਰਨ ਜਾ ਰਹੇ ਕਿ ਸਿਫਰ ਕਾਲ ਦੇ ਦੌਰਾਨ ਬੋਲਣ ਵਾਲੇ ਵਿਧਾਇਕਾਂ ਦਾ ਨਾਮ ਨਿਕਲੇਗਾ, ਡਰਾ ਨਹੀਂ ਹੈ। ਕਿ ਜਿਵੇਂ ਮਤਲਬ ਕਿ ਡਰਾ ਸਿਸਟਮ ਰਾਹੀਂ ਜਿਹੜਾ ਉਹ ਹੁੰਦਾ ਸੀਗਾ, ਬੋਲਣ ਹੂੰ, ਵਾਲੇ ਵਿਧਾਇਕਾਂ ਦਾ ਨਾਂ ਡਰਾ ਰਾਹੀਂ ਕੱਢਿਆ ਜਾਵੇ। ਇਹ ਆਪਣੇ ਆਪ ਦੇ ਵਿੱਚ ਨਵੀਂ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਆ। ਤੇ ਅੱਗੇ ਵੈਸੇ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਰਿਵਾਜ ਹੈਗਾ। ਹੂੰ, ਦੇਖਦੇ ਹਾਂ ਜੀ ਕੀ ਕੁਝ ਆਉਂਦਾ। ਵੈਸੇ ਤਾਂ ਇਹਨਾਂ ਨੇ ਕਲੀਅਰ ਕਰ ਦਿੱਤਾ ਕਿ ਨਵਾਂ ਟੈਕਸ ਤੇ ਅਸੀਂ ਲਾਉਣਾ ਕੋਈ ਨਹੀਂ, ਜੀ। ਪਰ ਮਾਲੀਆ ਪ੍ਰਾਪਤੀ ਕਿੱਥੋਂ ਰਹੇਗੀ, ਹੂੰ, ਸ਼ਰਾਬ ਨੀਤੀ ਦਾ ਕੀ ਨਤੀਜਾ ਨਿਕਲਦਾ ਹੈ। ਫਿਰ ਕਰਜ਼ਾ ਤੁਹਾਨੂੰ ਪਤਾ ਹੀ ਹੈ, ਹੁਣ ਤੱਕ ਸਰਕਾਰ 9000 ਕਰੋੜ ਦਾ ਕਰਜ਼ਾ ਲੈ ਚੁੱਕੀ ਹੈ। ਉਹ ਸਾਰੀਆਂ ਚੀਜ਼ਾਂ ਉੱਥੇ ਡਿਸਕਸ ਹੋਣਗੀਆਂ। ਥੋੜਾ ਫਿਰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਲਿਆਉਣ ਦੇ ਰੌਂ ਦੇ ਵਿੱਚ ਆ। ਉਧਰੋਂ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਆਉਂਦੀ ਸੀਗੀ ਕੰਪਨਸੇਸ਼ਨ ਦੀ ਗ੍ਰਾਂਟ ਜੀਐਸਟੀ ਵਾਲੇ ਮੁੱਦੇ ਤੇ, ਉਹ ਹਾਂਜੀ। ਵੀ ਬੰਦ ਹੋ ਗਈ। ਤਕਰੀਬਨ 12000 ਕਰੋੜ ਰੁਪਈਆ, 13000 ਕਰੋੜ ਰੁਪਈਆ ਉਹ ਵੀ ਘਟੇਗਾ। ਫਿਰ 1 ਜੁਲਾਈ ਤੋਂ ਇਹਨਾਂ ਨੇ ਬਿਜਲੀ ਸਬਸਿਡੀ ਜਿਹੜੀ ਹੈ ਉਹ ਵਧਾ ਦੇਣੀ ਹੈ। ਜਿਵੇਂ ਆਪਾਂ 300 ਯੂਨਿਟ ਵਾਲਾ ਮਸਲਾ ਦੇਖਦੇ ਆ, ਤਾਂ ਉਹ ਕਿੰਨੀ ਵੱਧਦੀ ਹੈ, 8000 ਕਰੋੜ ਜਾਂਦੀ ਹੈ, 10000 ਕਰੋੜ ਜਾਂਦੀ ਹੈ। ਤਾਂ ਜੀ। ਉਹਦੇ ਚ 8000 ਕਰੋੜ ਜੋੜ ਲਓ ਦੂਸਰਾ ਟਿਊਬਵੈਲਾਂ ਵਾਲਾ, ਹੂੰ, ਤੇ 8000 ਕਰੋੜ ਹੀ ਇਹ ਗਿਣ ਲਓ, 16000 ਕਰੋੜ ਹੋ ਜਾਏਗੀ ਟੋਟਲ ਬਿਜਲੀ ਸਬਸਿਡੀ। ਜੀ। ਸੋ ਮੇਨ ਗੱਲ ਇਹ ਹੈ ਕਿ ਨਵਾਂ ਟੈਕਸ ਕੋਈ ਲਾਇਆ ਨਹੀਂ ਜਾ ਰਿਹਾ। ਹੂੰ, ਮਾਲੀਆ ਪ੍ਰਾਪਤੀ ਕਿਵੇਂ ਵਧੇਗੀ, ਜੋ ਕੰਪਨਸੇਸ਼ਨ ਦੀ ਰਕਮ ਜਿਹੜੀ ਜੀਐਸਟੀ ਚੋਂ ਆਉਂਦੀ ਸੀਗੀ ਉਹ ਜਿਹੜੀ ਬੰਦ ਹੋਈ ਹੈ, ਉਹਦੀ ਪੂਰਤੀ ਕਿੱਦਾਂ ਹੋਏਗੀ। ਬੜੇ ਵੱਡੇ ਸਵਾਲ ਰਹਿਣਗੇ। ਹਾਲ ਦੀ ਘੜੀ ਚਲੋ ਇੰਤਜ਼ਾਰ ਕਰਦੇ ਆ। ਪਹਿਲਾਂ ਆਪਾਂ ਕੋਈ ਟੇਵਾ ਨਹੀਂ ਲਾਉਂਦੇ ਕਿ ਕੀ ਕਰਨਗੇ ਕੀ ਨਹੀਂ ਕਰਨਗੇ, ਪਰ ਇਹ ਬਜਟ ਕਾਫੀ ਇਮਤਿਹਾਨ ਵਾਲਾ ਬਜਟ ਹੋਣ ਜਾ ਰਿਹਾ। ਜੀ। ਅੰਮ੍ਰਿਤਸਰ ਦੇ ਵਿੱਚ ਇੱਕ ਬੜੀ ਮਾੜੀ ਘਟਨਾ ਵਾਪਰੀ ਹੈ ਮਿੰਟੂ ਜੀ। ਇੱਕ ਅੰਮ੍ਰਿਤਧਾਰੀ ਜੀ ਬੰਦੇ ਨੂੰ ਜੀ ਜੁੱਤੀ ਦੇ ਵਿੱਚ ਪਾਣੀ ਪਿਆਉਣ ਦੀ ਵੀਡੀਓ ਵਾਇਰਲ ਹੋਈ ਹੈ। ਕੀ ਸਹੀ ਹੈ ਵੀਡੀਓ ਜਾਂ ਹਾਂਜੀ, ਡਾਕਟਰੇਟ ਹੈ? ਦੇਖੋ ਹਾਲ ਦੀ ਘੜੀ ਤਾਂ ਕਹਿ ਲਓ ਕਿ ਚਰਚਾ ਹੈ ਇਸ ਵੀਡੀਓ ਦੀ, ਜੀ। ਪਰ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਨਹੀਂ ਕਰਨੀ ਚਾਹੀਦੀ ਜ਼ਿਆਦਾ। ਹੂੰ, ਤੇ ਇਹ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਜੰਡਿਆਲਾ ਗੁਰੂ ਦਾ ਹੈ, ਜੀ। ਜਿੱਥੇ ਇੱਕ ਕੋਈ ਸੁਖਾ ਸਿੰਘ ਨਾਮ ਦਾ ਵਿਅਕਤੀ ਹੈ, ਜੋ ਹੂੰ, ਖਬਰ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸੁਖਾ ਸਿੰਘ ਨਾਮ ਦਾ ਜਿਹੜਾ ਗੁਰਸਿੱਖ ਨੌਜਵਾਨ ਆ, ਇਹਦੇ ਨਾਲ ਜਦੋਂ ਕੁਝ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਤਾਂ ਇਹਨੇ ਜਾਣਕਾਰੀ ਜਿਹੜੀ ਦੱਸੀ ਆ ਉਹਦੇ ਮੁਤਾਬਕ ਕਿ ਕਿਸੇ ਦੇ ਨਾਲ ਕੋਈ ਲੈਣ ਦੇਣ ਸੀ 2.5 ਲੱਖ ਰੁਪਏ ਦਾ, ਜੀ। ਤੇ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਕੋਲ ਲੈਣਾ ਸੀਗਾ ਨਾ। ਤੇ ਉਹ ਪਹਿਲਾਂ ਤੇ ਕਹਿੰਦੇ ਆ ਕਿ ਜਿਹਦੇ ਕੋਲ ਲੈਣਾ ਸੀ ਉਹਨਾਂ ਨੇ ਕਿਡਨੈਪ ਕੀਤਾ, ਔਰ ਉਸ ਤੋਂ ਬਾਅਦ ਫਿਰ ਉਹਦੇ ਕੇਸਾਂ ਦੀ ਬੇਅਦਬੀ, 50 ਘਰਾਂ ਦੀ ਬੇਅਦਬੀ ਕੀਤੀ ਗਈ। ਵੀਡੀਓ ਵਾਇਰਲ ਹੋ ਰਹੀ ਹੈ। ਹੁਣ ਦੇਖੋ ਇਹ ਜਿਹੜੀ ਜਿੰਨੀ ਕੋ ਖਬਰ ਆਪਣੇ ਤੱਕ ਪਹੁੰਚ ਰਹੀ ਹੈ, ਹਾਂਜੀ, ਇਹ ਹਾਂਜੀ। ਕੰਪਲੇਂਟ ਦਰਜ ਕਰਵਾਈ ਗਈ ਹੈ ਪੁਲਿਸ ਦੇ ਕੋਲ। ਹੂੰ, ਤੇ ਸੁਖਾ ਸਿੰਘ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਹਾਲ ਦੀ ਘੜੀ। ਦੇਖੋ ਜੇ ਉਹ ਵੀਡੀਓ ਸਹੀ ਹੈ, ਇਸੇ ਤਰ੍ਹਾਂ ਹੋਇਆ, ਵੈਸੇ ਤੇ ਚਲੋ ਭਾਵੇਂ ਬੰਦਾ ਉਹ ਗਲਤ ਵੀ ਕਿਉਂ ਨਾ ਹੋਵੇ, ਜੀ, ਜੀ। ਉਹਦੇ ਕਕਾਰਾਂ ਦੀ ਬੇਅਦਬੀ ਜਾਂ ਕੁੱਟਮਾਰ ਜਾਂ ਜੁੱਤੀ ਚ ਪਾਣੀ ਬਿਲਕੁਲ, ਪਿਲਾ ਬਿਲਕੁਲ। ਕੇ ਇਹੋ ਜਿਹੀਆਂ
ਅਣਮਨੁੱਖੀ ਗੱਲਾਂ ਕੌਣ ਕਰ ਸਕਦਾ? ਜੀ ਕਿੰਨੇ ਅਧਿਕਾਰ ਦਿੱਤਾ ਹੈ? ਹੂੰ ਫਰਜ਼ ਕਰੋ ਕੋਈ ਲੈਣ ਦੇਣ ਦਾ ਜੇ ਕੋਈ ਰੌਲਾ ਹੋਵੇਗਾ ਵੀ, ਕੋਈ ਲੈਣੇ ਹੋਣਗੇ ਦੇਣੇ ਹੋਣਗੇ, ਇਸ ਤਰ੍ਹਾਂ ਕਿਸੇ ਦੇ ਕਕਾਰਾਂ ਦੀ ਬੇਅਦਬੀ ਕਰਨ ਦਾ ਕਿਸੇ ਦੇ ਕੋਲ ਕੀ ਅਧਿਕਾਰ ਹੈ? ਜੀ ਬਿਲਕੁਲ ਸਖਤ ਕਾਰਵਾਈ ਕਰਨੀ ਚਾਹੀਦੀ ਆ। ਦੇਖੋ ਅਸੀਂ ਤੇ ਬਾਹਰਲੀਆਂ ਸਟੇਟਾਂ 'ਚ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ ਉਹਨਾਂ ਨੂੰ ਕਹਿੰਦੇ ਆ, ਜੇ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਲੋਕ ਕਰਦੇ ਨੇ ਤਾਂ ਬੜੀ ਮਾੜੀ ਗੱਲ ਹੈ, ਔਰ ਉਹ ਵੀ ਮਾਝੇ ਦੀ ਧਰਤੀ ਤੇ ਇਸ ਤਰ੍ਹਾਂ ਹੋਵੇ। ਹੂੰ ਕਿ ਆਪਾਂ ਕਹਿੰਦੇ ਆ ਕਿ ਜ਼ਰੇ ਜ਼ਰੇ ਦੇ ਵਿੱਚ ਉੱਥੇ ਗੁਰਬਾਣੀ ਤਾਂ ਵੈਸੇ ਜ਼ਰੇ ਜ਼ਰੇ 'ਚ ਹੀ ਹੈ, ਪੰਜਾਬ ਦੇ ਜ਼ਰੇ ਜ਼ਰੇ 'ਚ ਜੀ ਉੱਥੇ ਕਹਿੰਦੇ ਕਿ ਜ਼ਰੇ ਜ਼ਰੇ 'ਚ ਪੰਥ ਹੈ, ਹੂੰ ਬਹੁਤ ਪੰਥਕ ਸੋਚ ਵਾਲਾ ਇਲਾਕਾ ਹੈ। ਤਾਂ ਜੀ ਹੁਣ ਇੱਥੇ ਇਸ ਤਰ੍ਹਾਂ ਦੀ ਘਟਨਾ ਦਾ ਵਾਪਰਨਾ ਬੜਾ ਮੰਦਭਾਗਾ। ਜੇ ਸਾਰਾ ਕੁਝ ਮਤਲਬ ਕਿ ਇਸੇ ਸ਼ਿਕਾਇਤ ਦੇ ਮੁਤਾਬਕ ਸਹੀ ਹੈ, ਹੂੰ ਬਹੁਤ ਸਖਤ ਪਰਚਾ ਦੇਣਾ ਚਾਹੀਦਾ। ਜੀ ਹਾਲਾਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਜੇ ਉਹ ਬੰਦਾ ਕੁਝ ਗਲਤ ਵੀ ਕਹਿ ਰਿਹਾ ਜਾਂ ਉਹਨੇ ਗਲਤ ਕੀਤਾ, ਪਰ ਜੇ ਉਹਦੇ ਕਕਾਰਾਂ ਦੀ ਬੇਅਦਬੀ ਹੋਈ ਆ ਜਾਂ ਅਣਮਨੁੱਖੀ ਵਰਤਾਰਾ ਉਹਦੇ ਨਾਲ ਵਰਤਾਇਆ ਗਿਆ ਤਾਂ ਹੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ। ਔਰ ਇਕਬਾਲ ਸਿੰਘ ਲਾਲਪੁਰਾ ਵਰਗਿਆਂ ਨੂੰ ਵੀ ਬੋਲਣਾ ਚਾਹੀਦਾ। ਜੀ ਬੱਗੇ ਦੀ ਦਸਤਾਰ ਨੂੰ ਲੈ ਕੇ ਤੇ ਉਹ ਨੋਟਿਸ ਘੱਲ ਦਿੰਦੇ ਨੇ, ਹੂੰ ਤੇ ਇੱਧਰ ਵੀ ਬੋਲਣਾ ਚਾਹੀਦਾ ਹੈ। ਇੱਥੇ ਵੀ ਜਦੋਂ ਕਕਾਰਾਂ ਦੀ ਬੇਅਦਬੀ ਹੁੰਦੀ ਹੈ ਬੋਲਣਾ ਚਾਹੀਦਾ ਇਹਨਾਂ ਨੂੰ। ਜੀ 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 ਮਿੰਟੂ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਸ਼ੁਕਰੀਆ ਜੀ। ਜੀ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਬਿਲਕੁਲ ਪੈਸਿਆਂ ਦਾ ਲੈਣ ਦੇਣ ਇੱਕ ਵੱਖਰੀ ਗੱਲ ਹੈ, ਪਰ ਜੇਕਰ ਇਹ ਵੀਡੀਓ ਸਹੀ ਹੈ ਤਾਂ ਕਿਸੇ ਦੇ ਵੀ ਧਾਰਮਿਕ ਜਜ਼ਬਾਤਾਂ ਦੀ ਬੇਅਦਬੀ ਜਾਂ ਉਹਨਾਂ ਦੀ ਉਲੰਘਣਾ ਕਰਨਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨੀਵਾਂ ਦਿਖਾਉਣਾ ਇਹ ਬਹੁਤ ਗਲਤ ਆ। ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜਿਹੀਆਂ ਚੀਜ਼ਾਂ ਨਾ ਵਾਪਰਨ। ਲੋਕਲ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਰਵਾਈ ਜਿਹੜੀ ਆ ਉਹਨੂੰ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਇਹ ਵੀਡੀਓ ਸਹੀ ਹੈ, ਜੇਕਰ ਡਾਕਟਰੇਟ ਤਾਂ ਫਿਰ ਵੀ ਬਹੁਤ ਮਾੜੀ ਗੱਲ ਹੈ ਕਿ ਕਿਸੇ ਦੀ ਇਸ ਤਰੀਕੇ ਨਾਲ ਵੀਡੀਓ ਵਾਇਰਲ ਕਰਨੀ ਇਹ ਕਿਤੇ ਵੀ ਜਾਇਜ਼ ਨਹੀਂ ਕਹੀ ਜਾ ਸਕਦੀ ਜਿੱਥੇ ਉਹਦੇ ਧਾਰਮਿਕ ਜਜ਼ਬਾਤਾਂ ਨੂੰ ਢਾਹ ਲੱਗਦੀ ਹੋਵੇ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਇਸ ਬ੍ਰੇਕ ਤੋਂ ਬਾਅਦ ਕਈ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਤੁਹਾਨੂੰ ਦਿੰਦੇ ਚੱਲਦਿਆਂ ਜਾਣਕਾਰੀਆਂ। ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਵਿੱਚ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ 5 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਫੜੇ ਗਏ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਐਸਆਈਟੀ ਨੇ ਭੂਰਾ ਅਤੇ ਮੋਮਿਨ ਨੂੰ ਕਾਨਪੁਰ ਤੋਂ ਚੁੱਕਿਆ ਸੀ। ਲੰਘੇ ਮੰਗਲਵਾਰ ਦੀ ਗੱਲ ਹੈ। ਇਸ ਤੋਂ ਪਹਿਲਾਂ 15 ਜੂਨ ਨੂੰ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਸੀ, ਜਦੋਂ ਕਾਨਪੁਰ ਤੋਂ 4 ਸੈਫੁੱਲਾ ਖਾਨ, ਬਚਨ, ਬੱਪਨ ਅਤੇ ਪੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਚਾਰਾਂ ਨੂੰ ਕਾਟਮਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਇਹਨਾਂ ਦੀ ਉਮਰ 60 ਸਾਲ ਤੋਂ ਵੱਧ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਦੇ ਚੱਲੀਏ ਕਿ ਕੇਂਦਰੀ ਮਹਿਕਮੇ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਨੂੰ ਮੁੜ ਖੋਲ੍ਹਣ ਦੇ ਲਈ 3 ਸਾਲ ਪਹਿਲਾਂ 2019 ਦੇ ਵਿੱਚ ਇੱਕ ਐਸਆਈਟੀ ਕੈਂਪ ਕੀਤੀ ਗਈ ਸੀ। ਟੀਮ ਨੇ 1984 ਦੇ ਸਿੱਖ ਕਤਲੇਆਮ ਦੇ 94 ਮੁਲਜ਼ਮਾਂ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ਦੇ ਵਿੱਚੋਂ 74 ਹਲੇ ਜ਼ਿੰਦਾ ਨੇ ਤੇ ਉਹਨਾਂ ਦੇ ਵਿਰੁੱਧ ਕਾਰਵਾਈ ਜਿਹੜੀ ਆ ਉਹ ਵਿੱਢਣ ਦੀ ਤਿਆਰੀ ਹੈ। ਉਧਰ ਦੂਜੇ ਪਾਸੇ ਰਾਸ਼ਟਰਪਤੀ ਚੋਣ ਦੀ ਗੱਲ ਕਰਦੇ ਹਾਂ। ਰਾਸ਼ਟਰਪਤੀ ਚੋਣ ਦੇ ਲਈ ਐਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦਿੱਲੀ ਪਹੁੰਚ ਗਏ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ। ਪਤਾ ਲੱਗਿਆ ਕਿ ਹੁਣ ਉਹ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਦੀ ਰਿਹਾਇਸ਼ ਤੇ ਜਾਣਗੇ, ਜਿੱਥੇ ਇਹ ਨਾਮਜ਼ਦਗੀ ਪੱਤਰ ਤਿਆਰ ਕੀਤੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਨੀਅਰ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ ਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਉਹਨਾਂ ਦੇ ਨਾਂ ਨੂੰ ਪੇਸ਼ ਕਰਨਗੇ। ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਜੋਸ਼ੀ ਦੀ ਰਿਹਾਇਸ਼ ਤੇ ਦਸਤਾਵੇਜ਼ਾਂ ਤੇ ਦਸਤਖਤ ਕਰ ਰਹੇ ਨੇ। ਬੀਜੂ ਜਨਤਾ ਦਲ ਦੀ ਨੇਤਾ ਵੀ ਦਸਤਾਵੇਜ਼ਾਂ ਤੇ ਦਸਤਖਤ ਕਰਨ ਵਾਲਿਆਂ ਦੇ ਵਿੱਚ ਸ਼ਾਮਲ ਨੇ। ਬੀਜੂ ਜਨਤਾ ਦਲ ਨੇ ਦ੍ਰੋਪਦੀ ਮੁਰਮੂ ਨੂੰ ਆਪਣਾ ਸਮਰਥਨ ਦਿੱਤਾ ਹੈ। ਮਹਾਰਾਸ਼ਟਰ ਦੇ ਸਿਆਸੀ ਸੰਕਟ ਦੀ ਗੱਲ ਕਰਦੇ ਹਾਂ। ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਵੱਲੋਂ ਕੀਤੀ ਗਈ ਬਗਾਵਤ ਕਰਕੇ ਪੈਦਾ ਹੋਏ ਸੰਕਟ ਸੰਬੰਧੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਹੈ ਕਿ ਜੇਕਰ ਅਸਾਮ ਦੇ ਵਿੱਚ ਡੇਰਾ ਲਾਉਣ ਵਾਲੇ ਬਾਗੀ ਵਿਧਾਇਕਾਂ ਦਾ ਸਮੂਹ 24 ਘੰਟਿਆਂ ਦੇ ਵਿੱਚ ਮੁੰਬਈ ਪਰਤ ਕੇ ਮੁੱਖ ਮੰਤਰੀ ਉਧਵ ਠਾਕਰੇ ਦੇ ਨਾਲ ਇਸ ਮਾਮਲੇ ਦੀ ਚਰਚਾ ਕਰਦਾ ਹੈ, ਤਾਂ ਸ਼ਿਵ ਸੈਨਾ ਮਹਾਰਾਸ਼ਟਰ ਦੇ ਵਿੱਚ ਮਹਾਵਿਕਾਸ ਅਗਾੜੀ ਦੀ ਸਰਕਾਰ ਛੱਡਣ ਦੇ ਲਈ ਤਿਆਰ ਆ। ਤਾਂ ਇਹ ਹੁਣ ਕਾਂਗਰਸ ਤੇ ਐਨਸੀਪੀ ਲਈ ਇੱਕ ਬਹੁਤ ਵੱਡਾ ਝਟਕਾ ਜਿਹੜਾ ਉਹ ਕਿਹਾ ਜਾ ਸਕਦਾ ਹੈ। ਪੰਜਾਬ ਦੀਆਂ ਖਬਰਾਂ ਦਾ ਰੁਖ ਕਰੀਏ ਤਾਂ ਪੰਜਾਬ ਦੇ ਵਿੱਚ ਭੋਆ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੂੰ ਅਦਾਲਤ ਨੇ ਅੰਤਰਿਮ ਜ਼ਮਾਨਤ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਤਾਰਾਗੜ੍ਹ ਪੁਲਿਸ ਨੇ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ 17 ਤਰੀਕ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਉਸ ਨੂੰ 18 ਤਰੀਕ ਨੂੰ ਸ਼ਾਮ ਨੂੰ ਹੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਿਲ ਦੀ ਜਾਂਚ ਦੇ ਲਈ ਲਿਜਾਇਆ ਗਿਆ ਸੀ, ਜਿੱਥੇ ਹਾਲਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ। ਉੱਥੋਂ ਹੀ ਉਸ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੁਣਵਾਈ ਕਰਦਿਆਂ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਇਹ ਜੋਗਿੰਦਰਪਾਲ ਉਹੀ ਵਿਧਾਇਕ ਹੈ ਜਿਨੇ ਇੱਕ ਮੁੰਡੇ ਦੇ ਥੱਪੜ ਮਾਰ ਦਿੱਤਾ ਸੀ, ਸਿਰਫ ਇਸ ਗੱਲ ਕਰਕੇ ਕਿ ਉਹ ਮੁੰਡੇ ਨੇ ਇਹਨੂੰ ਸਵਾਲ ਪੁੱਛ ਲਿਆ ਸੀਗਾ ਕਿ ਲੰਘੇ 4 ਸਾਲਾਂ ਦੇ ਵਿੱਚ ਤੁਹਾਡੀ ਸਰਕਾਰ ਨੇ ਕੀਤਾ ਕੀ ਹੈ। ਬੇਸ਼ੱਕ ਇਹਦੇ ਵਿਰੁੱਧ ਕੇਸ ਚੱਲੂਗਾ, ਜਾਂਚ ਹੋਊਗੀ, ਕਚਹਿਰੀ ਦੇ ਵਿੱਚ ਅਦਾਲਤਾਂ ਦੇ ਵਿੱਚ ਜ਼ਿਰਾ ਹੋਊਗੀ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਬੰਦਾ ਸੱਚੀ ਮੁੱਚੀ ਦੋਸ਼ੀ ਹੈ, ਪਰ ਹੁਣ ਜਿਹੜੇ ਤੇ ਦੋਸ਼ ਲੱਗਿਆ ਉਹ ਨਜਾਇਜ਼ ਮਾਈਨਿੰਗ ਦੇ ਦੋਸ਼ ਲੱਗੇ ਆ ਤੇ ਇਹ ਇਕੱਲੇ ਦੋਸ਼ ਨਹੀਂ ਲੱਗੇ, ਉਹਨਾਂ ਦੋਸ਼ਾਂ ਦੇ ਹੇਠ ਇਹਨੂੰ ਇਹਨੂੰ ਗ੍ਰਿਫਤਾਰ ਕੀਤਾ ਗਿਆ। ਉਹ ਗੱਲ ਵੱਖਰੀ ਹੈ ਵੀ ਹਾਲਾਤ ਖਰਾਬ ਹੋ ਗਏ ਸੀ ਗ੍ਰਿਫਤਾਰੀ ਤੋਂ ਬਾਅਦ ਤੇ ਫਿਰ ਪੀਜੀਆਈ ਚੰਡੀਗੜ੍ਹ ਜਿਹੜਾ ਉਹਨੂੰ ਰੈਫਰ ਕੀਤਾ ਗਿਆ। ਤਾਂ ਅੱਜ ਜਿਹੜੇ ਲੋਕਾਂ ਨੂੰ ਲਤਾੜ ਰਹੇ ਨੇ, ਸਿਆਸਤਦਾਨ ਜਾਂ ਜੋ ਵੀ ਜਿੱਥੇ ਵੀ ਕਿਤੇ ਕੋਈ ਬੰਦਾ ਕਹਿੰਦਾ ਕਿ ਸਿਰਫ ਮੈਂ ਹੀ ਹੈ ਜਾਂ ਮੈਨੂੰ ਕੋਈ ਸਵਾਲ ਕਰਨ ਵਾਲੇ ਨਹੀਂ, ਤਾਂ ਉਹ ਇਹ ਸਮਝੇ ਕਿ ਅੱਜ ਤਾਂ ਮੈਂ ਥੱਪੜ ਮਾਰ ਰਿਹਾ, ਪਰ ਜਿਸ ਕਿਸੇ ਦਿਨ ਸਮੇਂ ਦਾ ਥੱਪੜ ਵੱਜਿਆ ਤਾਂ ਬਹੁਤ ਵੱਡਿਆਂ ਦੇ ਥੱਪੜ ਰੁਲ ਜਾਂਦੇ ਆ। ਤੁਸੀਂ ਫੋਟੋਆਂ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਸੰਗਰੂਰ ਲੋਕ ਸਭਾ ਚੋਣ ਦੇ VOTING ਦੇ ਦਰਮਿਆਨ ਜੋ ਕੁਝ ਬੂਥਾਂ ਤੇ ਹੋਇਆ, ਜਿਵੇਂ ਕਿਵੇਂ ਹੋਇਆ। ਕੱਲਾ ਇਹ ਨਹੀਂਗਾ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ, ਕਈ ਥਾਈਂ ਤੁਹਾਨੂੰ ਬੂਥਾਂ ਦੀਆਂ ਫੋਟੋਆਂ ਤੁਸੀਂ ਸੋਸ਼ਲ ਮੀਡੀਆ ਤੇ ਘੁੰਮਦੀਆਂ ਦੇਖੋਗੇ। ਅਸੀਂ ਤਾਂ ਖੈਰ ਦੇਖ ਚੁੱਕੇ ਹਾਂ। ਸੋ ਇਸੇ ਮਾਮਲੇ ਦੇ ਵਿੱਚ ਇਹ ਸੀਗਾ ਕਿ ਇਹਨੂੰ ਅੰਤਰਿਮ ਜ਼ਮਾਨਤ ਜਿਹੜੀ ਹੈ ਦੇ ਦਿੱਤੀ ਗਈ ਹੈ ਤੇ ਓਪੀ ਸੋਨੀ ਬਾਰੇ ਆਪਾਂ ਖਬਰਾਂ ਦੇ ਵਿੱਚ ਚਰਚਾ ਕਰਕੇ ਹੀ ਹਟੇ ਹਾਂ। ਖੈਰ, ਉਧਰੋਂ ਗੋਬਿੰਦਵਾਲ ਸਾਹਿਬ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ। ਇੱਥੇ ਕਸਬੇ ਦੇ ਵਿੱਚ ਇੱਕ ਨਾਕਾ ਲੱਗਿਆ ਸੀ ਕਪੂਰਥਲਾ ਚੌਂਕ ਤੇ ਉੱਥੇ ਤੈਨਾਤ ਸੀਗੇ ASI ਬਖਸ਼ੀਸ਼ ਸਿੰਘ।
ਸਰਵਿਸ ਰਾਈਫਲ ਸਾਫ਼ ਕਰਦੇ ਹੋਏ ਗੋਲੀ ਲੱਗਣ ਕਰਕੇ ਉਹਨਾਂ ਦੀ ਮੌਤ ਹੋਈ ਹੈ ਤੇ ਡੀਐਸਪੀ ਗੋਇੰਦਵਾਲ ਸਾਹਿਬ ਪ੍ਰੀਤਿੰਦਰ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਸਰਵਿਸ ਰਾਈਫਲ ਨੂੰ ਸਾਫ਼ ਕਰ ਰਹੇ ਸਨ ਸਵੇਰੇ ਡਿਊਟੀ ਦੇ ਦਰਮਿਆਨ, ਤਾਂ ਉਦੋਂ ਅਚਾਨਕ ਗੋਲੀ ਚੱਲੀ ਤੇ ਜਿਸ ਕਰਕੇ ਬਖਸ਼ੀਸ਼ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਇਹਦੇ ਬਾਰੇ ਦੱਸਿਆ ਗਿਆ। ਪੋਸਟਮਾਰਟਮ ਕਰਾਉਣ ਦੇ ਲਈ ਲਾਸ਼ ਨੂੰ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਗਿਆ। ਏਐਸਆਈ ਬਖਸ਼ੀਸ਼ ਸਿੰਘ ਆਪਣੇ ਪਿੱਛੇ 2 ਪੁੱਤਰ ਛੱਡ ਗਿਆ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਪੰਜਾਬੀ ਰੇਡੀਓ ਯੂਐਸਏ ਨੂੰ ਆਪਣਾ ਪਿਆਰ ਇਸ ਤਰ੍ਹਾਂ ਦਿੰਦੇ ਰਹੋ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜੀ ਤੁਹਾਡੇ ਵਾਸਤੇ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਤੇ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।